ਭਾਰਤ ਸਰਕਾਰ ਇੰਨੀ ਖੌਫਜ਼ਦਾ ਕਿਉਂ ਹੈ ਸਿੱਖਾਂ ਦੀ ਇਸ ਮੰਗ ਤੋਂ ਕਿ ਸਾਨੂੰ ਸਵੈ ਨਿਰਣੇ ਦਾ ਹੱਕ ਚਾਹੀਦਾ ਕਿ ਉਸ ਨੂੰ ਦਬਾਉਣ ਲਈ ਉਹ ਅਮਰੀਕਾ ਤੇ ਕੈਨੇਡਾ ਵਰਗੇ ਜਿਹੜੇ ਫਰੈਂਡਲੀ ਮੁਲਕ ਨੇ ਉਹਨਾਂ ਦੀ ਸਰਜ਼ਮੀਨ ਦੇ ਉੱਤੇ ਆ ਕੇ ਜਿਹੜਾ ਉਹ ਸੁਪਰ ਪਾਵਰਸ ਦੇ ਨਾਲ ਟੱਕਰ ਲੈ ਕੇ ਜਾਂ ਉਹਨਾਂ ਨਾਲ ਆਪਣੇ ਸੰਬੰਧ ਖਰਾਬ ਕਰਨ ਤੱਕ ਉਹ ਜਾ ਰਿਹਾ। ਸਿੱਖਾਂ ਨੇ ਇਹ ਸਮਝਦੇ ਹੈ ਕਿ ਭਾਈ ਜੇ ਉਹਨਾਂ ਦਾ ਧਰਮ ਬੋਲੀ ਸੱਭਿਆਚਾਰ ਉਹਨਾਂ ਦੀ ਤਹਿਜ਼ੀਬ ਮਹਿਫੂਜ਼ ਇੱਕ ਪਲੂਰਲ ਡੈਮੋਕ੍ਰੈਟਿਕ ਸੋਸਾਇਟੀ 'ਚ ਹੋਏਗੀ ਔਰ ਅਸ਼ੋਰੈਂਸਿਸ ਦੇ ਉੱਤੇ ਇੰਡੀਅਨ ਲੀਡਰਸ ਦੇ ਤੇ ਉਹਨਾਂ ਨੇ ਆਪਣੀ ਅੱਡ ਮੁਲਕ ਲੈਣ ਦੀ ਥਾਂ ਆਪਣੀ ਕਿਸਮਤ ਜਿਹੜੀ ਹੈ ਉਹ ਭਾਰਤ ਦੇ ਨਾਲ ਜੋੜ ਦਿੱਤੀ। ਸਿੱਖਾਂ ਵੱਲ ਉਹਨਾਂ ਨੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਕਿਉਂਕਿ ਸਿੱਖਾਂ ਨੇ ਲੀਡਿੰਗ ਰੋਲ ਅਦਾ ਕੀਤਾ ਸੀ ਗੁਲਾਮੀ ਦੇ ਸੰਗਲ ਕੱਟਣ ਲਈ ਵੀ ਔਰ ਸਿੱਖਾਂ ਦੇ ਕੋਲ ਯਾਦਾਸ਼ ਵੀ ਸੀ ਸਾਈਕੋ ਹਿਸਟਰੀ ਵੀ 100 ਸਾਲ ਪਹਿਲਾਂ ਅਸੀਂ ਰਾਜ ਕੀਤਾ ਸਾਡਾ ਆਪਣਾ ਐਮਪਾਇਰ ਸੀ। ਉਹਨਾਂ ਨੇ ਪੰਜਾਬੀ ਜ਼ਬਾਨ 'ਤੇ ਆਧਾਰਿਤ ਸੂਬਾ ਮੰਨਣ ਤੋਂ ਨਾ ਕਰ ਦਿੱਤੀ ਜੇ ਬਣਾਇਆ ਰਾਜਧਾਨੀ ਬਾਹਰ ਕੱਢ ਲਈ ਸਿੱਖਾਂ ਨੂੰ ਪੋਲੀਟੀਕਲੀ ਵੀਕ ਕਰਨਾ ਸ਼ੁਰੂ ਕਰਤਾ ਉਹਨਾਂ ਦੀ ਟੈਰੀਟਰੀ ਹਿਮਾਚਲ ਔਰ ਹਰਿਆਣੇ ਨੂੰ ਦੇ ਦਿੱਤੀ ਔਰ ਇਸ ਤੋਂ ਵੀ ਅਬਵ ਜਾਂਦੇ ਆ ਰਾਈਪੇਰੀਅਨ ਲਾਅ ਜਿਹੜਾ ਇੰਟਰਨੈਸ਼ਨਲ ਕਾਨੂੰਨ ਹੈ ਉਸ ਦੀ ਉਲੰਘਣਾ ਕਰਦੇ ਆ ਜਿਹੜੇ ਪੰਜਾਬ ਦੀਆਂ ਨਦੀਆਂ ਨੇ ਦਰਿਆ ਨੇ ਉਹਨਾਂ ਦਾ ਪਾਣੀ ਜਿਹੜਾ ਉਹ ਵੀ ਗੈਰ ਰਾਈਪੇਰੀਅਨ ਸਟੇਟਾਂ ਨੂੰ ਜਿਹੜਾ ਦੇਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇਹ ਦੇਖਿਆ ਵੀ ਇਹ ਤਾਂ ਜ਼ੁਲਮ ਦੇ ਖਿਲਾਫ ਖਲੋ ਰਹੇ ਨੇ ਉਹਨਾਂ ਨੇ ਸਿੱਖਾਂ ਨੂੰ ਐਂਟੀ ਨੈਸ਼ਨਲ ਔਰ ਭਾਰਤ ਦੀ ਅਖੰਡਤਾ ਨੂੰ ਖਤਰਾ ਦੱਸਿਆ ਔਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਭਿੰਡਰਾਂਵਾਲੇ ਵਾਸ ਕਿਲਡ ਇਨ ਦਾ ਅਸੌਲਟ ਅਲੋਂਗ ਵਿਦ ਥਾਊਜ਼ੈਂਡਸ ਆਫ ਅਦਰ ਸਿੱਖ ਪਿਲਗ੍ਰਿਮਸ ਹੂ ਵਰ ਵਰਸ਼ਿਪਿੰਗ ਦੇਅਰ। ਭਿੰਡਰਾਂਵਾਲਿਆਂ ਨੇ ਕਿਹਾ ਸੀ ਵੀ ਅਸੀਂ ਨਾ ਸਪੋਰਟ ਕਰਦੇ ਹਾਂ ਖਾਲਿਸਤਾਨ ਨੂੰ ਨਾ ਹੀ ਅਸੀਂ ਰਿਜੈਕਟ ਕਰਦੇ ਹਾਂ ਬਟ ਦੈਟ ਇਫ ਦਾ ਇੰਡੀਅਨ ਗਵਰਨਮੈਂਟ ਐਵਰ ਇਨਵੇਡਡ ਗੋਲਡਨ ਟੈਂਪਲ ਕੰਪਲੈਕਸ ਦਾ ਫਾਊਂਡੇਸ਼ਨ ਫਾਰ ਐਨ ਇੰਡੀਪੈਂਡੈਂਟ ਸਿੱਖ ਹੋਮਲੈਂਡ ਵੁੱਡ ਬੀ ਲੇਡ। 1984 'ਚ ਜਿਹੜੀ ਫਿਰ ਸਿੱਖਾਂ ਦੇ ਖਿਲਾਫ ਦਿੱਲੀ ਔਰ ਉੱਤਰੀ ਭਾਰਤ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਵਾਇਲੈਂਸ ਹਕੂਮਤ ਨੇ ਕੀਤੀ ਹਜ਼ਾਰਾਂ ਸਿੱਖ ਮਾਰੇ ਬੜੇ ਬਰੂਟਲੀ ਉਹਨੇ ਸਿੱਖਾਂ ਨੂੰ ਇਸ ਗੱਲ ਵੱਲ ਅੱਗੇ ਤੋਰ ਦਿੱਤਾ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚੋਇਸ ਨਹੀਂ ਹੈ। 2022 'ਚ ਜਦੋਂ ਫਾਰਮਰਸ ਦੇ ਉੱਤੇ ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਸਿੱਖ ਫਾਰਮਰਸ ਦੇ ਕੀਤਾ ਉਦੋਂ ਵੀ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਐਂਟੀ ਨੈਸ਼ਨਲ ਕਹਿ ਕੇ ਜਿਹੜਾ ਉਸ ਮੂਵਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇੰਡੀਅਨ ਗਵਰਨਮੈਂਟ ਕੀ ਕਹਿੰਦੇ ਸਿੱਖ ਹੁਣ ਡੀਸੈਂਸਿਟਾਈਜ਼ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਕਰਕੇ ਮੈਜੋਰਟੀ ਹਿੰਦੂਆਂ ਦੀਆਂ ਵੋਟਾਂ ਲਓ ਇਹੀ ਨਿਸ਼ਾਨ ਹੈ that this strategy is being deployed in the midst of an election year is no coincidence. Modi and his BJP regime have used this program diligently for 2 decades. The latest assassination attempt in New York City and murder of Hardeep Singh Nijjar on Canadian soil falls into a long history of abuses, underscoring why Sikhs do not feel secure and vindicating their long-held belief that India poses the greatest threat to its own national security. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 5 ਦਸੰਬਰ 2023 22 ਮਗਰ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਚਨ ਕੇਬਲ ਵੈਲਕਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ।
ਵਿਊਅਰਸ ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੋਸਟਨ ਤੋਂ ਸਰਦਾਰ ਕਰਮ ਸਿੰਘ ਜੀ ਵੱਲੋਂ। ਸੋ ਇਹ ਪੰਥ ਦਰਦੀ ਨੇ ਔਰ ਪੰਥ ਨੂੰ ਪਿਆਰ ਕਰਨ ਵਾਲੇ ਨੇ ਔਰ ਖਾਲਸਾ ਦੀ ਕਾਮਨਾ ਪ੍ਰਾਪਤੀ ਲਈ ਕਾਮਨਾ ਕਰਦੇ ਨੇ ਔਰ TV 84 ਦੇ ਜਿਹੜੇ ਪੱਕੇ ਸਪੋਰਟਰ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਜਿਹੜੀ ਖਾਲਿਸਤਾਨ ਦਾ ਜਿਹੜਾ ਮੁੱਦਾ ਹੈ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਪ੍ਰਸਿੱਧ ਮੈਗਜ਼ੀਨ ਟਾਈਮ ਨੇ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਹੈ ਜਿਸ ਦਾ ਅਨੁਮਾਨ ਹੈ ਕਿ ਭਾਰਤ ਸਰਕਾਰ ਸਿੱਖਾਂ ਨੂੰ ਭਾਰਤ ਵਿੱਚ ਅਤੇ ਦੁਨੀਆ ਭਰ ਵਿੱਚ ਕਿਉਂ ਨਿਸ਼ਾਨਾ ਬਣਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਅੱਛਾ। ਬਹੁਤ ਸਾਰਿਆਂ ਨੇ ਸਿਹਤਯਾਬੀ ਹੋਣ ਦੇ ਉੱਤੇ ਸ਼ੁਕਰਾਨਾ ਵੀ ਕੀਤਾ ਰੱਬ ਦਾ ਔਰ ਅਸੀਂ ਜਦੋਂ ਇਸ ਕਿਸਮ ਦਾ ਪਿਆਰ ਦੇਖਦੇ ਹਾਂ ਤੇ ਸੱਚਮੁੱਚ ਸਾਡਾ ਅੰਦਰ ਭਿੱਜਦਾ ਹੈ ਆਪਣੇ ਸਾਰੇ ਪਿਆਰਿਆਂ ਦੇ ਇਸ ਜਜ਼ਬੇ ਦੇ ਨਾਲ ਔਰ ਖ਼ਾਸ ਤੌਰ 'ਤੇ ਸਾਨੂੰ ਹੋਰ ਵੀ ਸਟਰੈਂਥ ਦਿੰਦਾ ਹੈ, ਐਨਰਜੀ ਦਿੰਦਾ ਹੈ ਕਿ ਅਸੀਂ ਕੌਮੀ ਘਰ ਖਾਲਿਸਤਾਨ ਦੀ ਕਾਇਮੀ ਲਈ ਜੋ ਗੁਰੂ ਨੇ ਸਾਨੂੰ ਵਸੀਲਾ ਦਿੱਤਾ ਹੈ TV 84 ਦੇ ਹਵਾਲੇ ਨਾਲ ਉਸ ਦੇ ਵਿੱਚ ਆਪਣਾ ਹਰ ਮਿੰਟ ਹਰ ਸੈਕਿੰਡ ਹੋਰ ਵੀ ਸਮਰਪ ਭਾਵਨਾ ਨਾਲ ਲਾਈ ਹੈ। ਇੱਕ ਵਾਰ ਫਿਰ ਸਭ ਦਾ ਧੰਨਵਾਦ, ਸ਼ੁਕਰੀਆ। ਅੱਜ ਦਾ ਪ੍ਰੋਗਰਾਮ ਸਰ ਕਰਮ ਸਿੰਘ ਬੋਸਟਨ ਮੈਸਾਚੂਸੇਟਸ ਸਟੇਟ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਔਰ ਮੈਂ ਜਿਵੇਂ ਅਕਸਰ ਪਹਿਲਾਂ ਵੀ ਕਿਹਾ ਸੀ ਇੱਕ ਉਹ ਨੇ ਜਿਹੜੇ ਸਾਡੇ ਨਾਲ 25 30 35 ਸਾਲ ਤੋਂ ਜੁੜੇ ਹੋਏ ਨੇ, ਵੈਲ ਵਿਸ਼ਰ ਵੀ ਨੇ। ਸਾਡਾ ਉਹਨਾਂ 'ਤੇ ਮਾਣ ਹੈ, ਉਹਨਾਂ ਦਾ ਸਾਡੇ 'ਤੇ ਮਾਣ ਹੈ। ਉਹਨਾਂ ਦੀ ਮਦਦ ਦੇ ਲਈ ਜਿਹੜਾ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਹੁੰਦੇ। ਇੱਕ ਸਾਡੇ ਉਹ ਵੀਰ ਭੈਣਾਂ ਨੇ ਜਿਹੜੇ ਆਪਣੇ ਤੌਰ ਦੇ ਉੱਤੇ ਬਿਨਾਂ ਕਿਹਾ ਜਿਹੜੇ TV 84 ਨੂੰ ਐਡਮਾਇਰ ਕਰਦੇ ਨੇ, ਨਾਲ ਜੁੜੇ ਹੋਏ ਨੇ ਔਰ ਉਹ ਬਿਨਾਂ ਕਿਸੇ ਰੈਕਗਨੀਸ਼ਨ ਦੀ ਤਵੱਕੋ ਦੇ ਜਾਂ ਬਿਨਾਂ ਕਿਸੇ ਈਵਨ ਕਿ ਉਹਨਾਂ ਨੂੰ ਕੋਈ ਕਹੇ ਉਹ ਆਪਣੇ ਤੌਰ ਦੇ ਉੱਤੇ ਹੀ ਜਿਹੜਾ ਉਹ ਹਮਾਇਤ ਕਰਦੇ ਨੇ, ਸਪੋਰਟ ਕਰਦੇ ਨੇ। ਵੀਰ ਕਰਮ ਸਿੰਘ ਔਰ ਵੀ ਉਸ ਕੈਟਾਗਰੀ 'ਚ ਨੇ ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਅਣਮੁੱਲਾ ਸਰਮਾਇਆ ਨੇ ਔਰ ਜਿਉਂ-ਜਿਉਂ ਅਸੀਂ ਇਸ ਫੀਲਡ ਦੇ ਵਿੱਚ ਭਾਵੇਂ ਦਸੰਬਰ 2012 ਤੋਂ ਇਹ ਸਾਡੀ ਜਰਨੀ ਹੈ ਔਰ ਇਸ ਦੇ ਵਿੱਚ ਸਾਡਾ ਕਾਫਲਾ ਵੱਡਾ ਹੁੰਦਾ ਚਲਾ ਗਿਆ ਔਰ ਸਾਨੂੰ ਬਹੁਤ ਸਾਰੀ ਇਨਪੁਟ ਵੀ ਉਹ ਭਾਵੇਂ ਆਰਟੀਕਲਸ ਦੇ ਰੂਪ 'ਚ ਹੋਏ, ਕਈ ਵਾਰੀ ਖਬਰਾਂ ਦੇ ਰੂਪ 'ਚ ਹੋਏ, ਸਾਡੇ ਬਹੁਤ ਸਾਰੇ ਦਰਸ਼ਕਾਂ ਵੱਲੋਂ ਹੀ ਮਿਲਦੀ ਹੈ। ਅਦਰਵਾਈਜ਼ ਸਿੰਗਲ ਹੈਂਡਡਲੀ ਸਾਡੇ ਲਈ ਜੋ ਕੁਛ ਦੁਨੀਆ 'ਚ ਚੱਲ ਰਿਹਾ ਉਸ ਦੇ ਉੱਤੇ ਨਜ਼ਰਸਾਨੀ ਕਰਨਾ ਬਹੁਤ ਔਖਾ ਹੋਏਗਾ ਕਿਉਂਕਿ ਮੈਂ ਕੱਲ੍ਹ ਹੀ ਇੱਕ ਜਿਹੜਾ ਸ਼ੋਅ ਦੇਖ ਰਿਹਾ ਸੀ ਜਿਹੜਾ ਪੋਡਕਾਸਟ ਉਹ ਪ੍ਰੀਤ ਭਰਾਰਾ ਇੱਥੇ ਨਿਊਯਾਰਕ ਦੇ ਅਟਰਨੀ ਜਨਰਲ ਰਹੇ ਉਹਨਾਂ ਵੱਲੋਂ ਸੀ ਔਰ ਖ਼ਾਸ ਤੌਰ 'ਤੇ ਜੋ ਅਮਰੀਕਨ ਸੋਇਲ ਦੇ ਉੱਤੇ ਕਿਲਿੰਗ ਪਲਾਟ ਗੁਰਪਤਵੰਤ ਸਿੰਘ ਪੰਨੂ ਦੇ ਹਵਾਲੇ ਨਾਲ ਹੋਇਆ ਉਸ ਨੂੰ ਕਿਵੇਂ ਅਮਰੀਕਨ ਏਜੰਸੀਆਂ ਨੇ, ਡਰੱਗ ਐਨਫੋਰਸਮੈਂਟ ਨੇ ਔਰ ਬਾਕੀਆਂ ਨੇ ਅਨਫੋਲਡ ਕੀਤਾ ਜਾਂ ਉਸ ਨੂੰ ਬੇਨਕਾਬ ਕੀਤਾ ਔਰ ਉਹਨਾਂ ਦੀ ਡਿਸਕਸ਼ਨ ਸੀ ਉਹਨਾਂ ਦੇ ਨਾਲ ਉਹਨਾਂ ਦੇ ਫੈਲੋ ਜਿਹੜੇ ਉਸ ਲੈਵਲ ਦੇ ਉੱਤੇ ਵਾਸ਼ਿੰਗਟਨ DC 'ਚ ਹਾਈਲੀ ਐਕਰੈਡੀਟਿਡ ਅਹੁਦੇ ਦੇ ਉੱਤੇ ਰਹੇ, ਅਟਰਨੀ ਜਨਰਲ ਤੋਂ ਬਾਅਦ ਦਾ ਇਹ ਰੁਤਬਾ ਹੁੰਦਾ ਉਹਨਾਂ ਦੇ ਨਾਲ। ਅਤੇ ਉਹ ਜਦੋਂ ਈਵਨ ਚੱਲ ਵੀ ਰਿਹਾ ਸੀ ਤਾਂ ਬਿਗਨਿੰਗ 'ਚ ਘੱਟੋ ਘੱਟ 10 ਨਾਂ ਉਹਨਾਂ ਨੇ ਲਏ, ਪ੍ਰੋਡਿਊਸਰ ਏ, ਰਿਸਰਚਰ ਏ, ਦੂਸਰਾ ਏ, ਇੱਧਰ ਏ। ਸੋ ਇੱਕ ਜਿਹੜਾ ਜਿਹਦੇ 'ਚ ਕੋਈ ਈਵਨ ਸ਼ਕਲ ਨਹੀਂ ਆਉਣੀ ਹੈ ਪੋਡਕਾਸਟ ਦੇ ਲਈ ਵੀ ਜਿਹੜਾ ਕਿੰਨੇ ਲੈਵਲ ਦੇ ਲੋਕ ਇਨਵੋਲਵ ਹੁੰਦੇ ਨੇ। ਇਸੇ ਤਰ੍ਹਾਂ ਜਦੋਂ ਕੋਈ ਵੀ ਸ਼ੋਅ ਪ੍ਰੋਡਿਊਸ ਹੁੰਦੇ ਨੇ ਸੋ ਅਸੀਂ ਤਾਂ ਉਹ ਬਿਲਕੁਲ ਹੀ ਜਿਹੜਾ ਗੁਰੂ ਦੇ ਸਹਾਰੇ ਔਰ ਸਾਡਾ ਸਰਮਾਇਆ ਸਾਡੇ ਵਿਊਅਰ ਹੀ ਬਣੇ ਹੋਏ ਨੇ
ਅਦਰਵਾਈਜ਼ ਅਸੀਂ ਨਾ ਰਿਸਰਚਰ ਅਫੋਰਡ ਕਰ ਸਕਦੇ ਹਾਂ, ਨਾ ਇਸ ਕਿਸਮ ਦੀ ਜਿਹੜੀ ਹੈ ਕੋਈ ਹੋਰ ਨਿਊਜ਼ ਏਜੰਸੀ ਹੈ ਜਿਹੜੀ ਕੋਈ ਕਲੈਕਟ ਕਰਕੇ ਲਿਆਏ। ਸੋ ਇਹ ਅਸੀਂ ਇਸ ਲਈ ਵੀ ਆਪਣੇ ਦਰਸ਼ਕਾਂ ਦਾ, ਆਪਣੇ ਸਰੋਤਿਆਂ ਦਾ ਵੀ, ਕਿਉਂਕਿ ਕੁਛ ਜਿਹੜੇ ਨੇ ਸਿਰਫ ਆਡੀਓ ਪਾਰਟ ਸੁਣਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰ ਇਸ ਦੇ ਨਾਲ ਨਾਲ ਇਹ ਵੀ ਹੁੰਦਾ ਵੀ ਬੇਸ਼ੱਕ ਗੁਰੂ ਨੇ ਸਾਨੂੰ ਬਿਵਰਜਤ ਕੀਤਾ ਹੈ, ਉਸਤਤ ਨਿੰਦਾ ਦਊ ਬਿਵਰਜਤ, ਕਿ ਉਸਤਤ ਵੀ ਜਿਵੇਂ ਉਸਤਤ ਉਹ ਹੈ ਜਿਹੜੀ ਕਿਸੇ ਬਾਰੇ ਕਹੀ ਜਾਣੀ ਜੋ ਉਹਦੇ 'ਚ ਨਹੀਂ ਹੈ, ਜਿਸ ਨੂੰ ਅਸੀਂ ਖੁਸ਼ਾਮਦ ਕਹਿੰਦੇ ਹਾਂ, ਤੇ ਨਿੰਦਿਆ ਵੀ ਇਹੀ ਹੈ ਕਿ ਕਿਸੇ ਬਾਰੇ ਉਹ ਕੁਛ ਕਹਿਣਾ ਜਿਹੜਾ ਉਹ ਨਹੀਂ ਹੈ। ਔਰ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਦੋਨਾਂ ਤੋਂ ਹੀ ਬਚਣ ਦੀ ਲੋੜ ਹੈ। ਅਸੀਂ ਹਮੇਸ਼ਾ ਕੋਸ਼ਿਸ਼ ਵੀ ਕਰਦੇ ਹਾਂ ਕਿ ਪੋਲੀਟੀਕਲ ਅਰੀਨਾ 'ਚ ਇਹਨਾਂ ਸਾਰੇ ਵਰ੍ਹਿਆਂ 'ਚ ਹੀ ਲਗਭਗ ਨਵੰਬਰ 1991 ਤੋਂ ਅਮਰੀਕਾ ਦੀ ਧਰਤੀ ਦੇ ਉੱਤੇ ਅਸੀਂ ਐਜ਼ ਏ ਐਕਟਿਵਿਸਟ ਆਪਣਾ ਸਫ਼ਰ ਸ਼ੁਰੂ ਕੀਤਾ। ਔਰ ਇਹਨਾਂ 30+ ਸਾਲਾਂ ਦੇ ਵਿੱਚ ਨਾ ਆਪਣੀ ਤਕਰੀਰ ਰਾਹੀਂ, ਨਾ ਆਪਣੀ ਤਹਿਰੀਰ ਰਾਹੀਂ, ਨਾ ਹੀ TV 84 ਦੇ ਪਲੇਟਫਾਰਮ ਤੋਂ ਅਸੀਂ ਕਿਸੇ ਵੀ ਫੈਲੋ ਖਾਲਿਸਤਾਨੀ ਐਕਟਿਵਿਸਟ ਨੂੰ ਜਾਂ ਜਿਹੜਾ ਕੋਈ ਇਸ ਪਾਸੇ ਸੇਵਾ ਕਰ ਰਿਹਾ, ਕੰਮ ਕਰ ਰਿਹਾ, ਉਸ ਬਾਰੇ ਕੋਈ ਨਾ ਪੱਖੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ। ਹਾਲਾਂ ਐਸਾ ਵੀ ਹੋਇਆ ਕਿ ਕਈ ਜਿਹੜੇ ਕੱਲ੍ਹ ਤੱਕ ਤੁਹਾਡੇ ਸਾਥੀ ਸਹਿਯੋਗੀ ਹੁੰਦੇ ਨੇ, ਉਹੀ ਡਿਫਰੈਂਟ ਰੀਜ਼ਨਸ ਕਰਕੇ, ਹਿਊਮਨ ਨੇਚਰ ਹੈ ਉਹ ਤੁਹਾਡੇ ਨਾਲ ਡਿਫਰ ਵੀ ਕਰਦੇ ਨੇ, ਅਸੀਂ ਉਹਨਾਂ ਡਿਫਰੈਂਸਿਸ ਦਾ ਵੀ ਜਿਹੜਾ ਹੈ ਉਹ ਉਸ ਨੂੰ ਐਕਨੋਲੇਜ ਕਰਦੇ ਹਾਂ। ਪਰ ਇਹਦੇ ਬਾਵਜੂਦ ਜੇ ਇੱਕ ਤਬਕਾ ਇਸ ਗੱਲ ਦੇ ਉੱਤੇ ਹੀ ਉਤਾਰੂ ਹੋਏ ਕਿ ਉਹਨਾਂ ਨੇ ਬਿਲਾ ਵਜ੍ਹਾ ਜਿਹਦਾ ਕੋਈ ਰੀਜ਼ਨ ਨਹੀਂ ਹੈ ਨੈਗੇਟਿਵਿਟੀ ਕਰਨੀ ਹੈ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਾਡੇ 'ਤੇ ਤਾਂ ਕੋਈ ਇਸ ਦਾ ਅਸਰ ਨਹੀਂ ਹੁੰਦਾ। ਮੈਂ ਤਾਂ ਹਮੇਸ਼ਾ ਗੁਰਬਾਣੀ ਦੇ ਇਸ ਕੋਟ ਨੂੰ ਅੱਗੋਂ ਦੁਹਰਾ ਦਿੰਦਾ ਕਿ ਭਾਈ ਇਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਜਿਤ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨਕੇ ਕਛੂ ਨਾ ਹਾਥ। ਵੀ ਇਹਨਾਂ ਵਿਚਾਰਿਆਂ ਦੇ ਹੱਥ ਵੱਸ ਕੀ ਹੈ। ਲੇਕਿਨ ਕਈ ਵਾਰ ਸਾਡੇ ਕੁਛ ਵਿਊਅਰ ਅਪਸੈਟ ਹੋ ਜਾਂਦੇ ਨੇ ਜਦੋਂ ਕਿਸੇ ਪ੍ਰੋਗਰਾਮ 'ਚੋਂ ਕੋਈ ਨਾ ਪੱਖੀ ਗੱਲ ਸੁਣਦੇ ਨੇ, ਤੇ ਇਵੇਂ ਹੀ ਸਾਡੇ ਤੱਕ ਜਿਹੜਾ ਇੱਕ ਪ੍ਰੋਗਰਾਮ ਨੂੰ ਲੈ ਕੇ 2-3 ਵੀਰਾਂ ਨੇ ਪਹੁੰਚ ਵੀ ਕੀਤੀ। ਉਹਨਾਂ ਨੇ ਕਿਹਾ ਜੀ ਨਹੀਂ, ਇਹ ਜੇ TV 84 ਤੇ ਵੀ ਕੋਈ ਸਵਾਲੀਆ ਨਿਸ਼ਾਨ ਲਾਉਂਦਾ ਹੈ ਜਾਂ ਉਹਨਾਂ ਨੂੰ ਵੀ, ਤਾਂ ਮੈਂ ਉਹਨਾਂ ਨੂੰ ਵੀ ਇਹ ਕਿਹਾ, ਮੈਂ ਕਿਹਾ ਵੈਸੇ ਇਹ ਇਸ ਕਿਸਮ ਦੀ ਬਹਿਸ 'ਚ ਜਾਣਾ ਕੋਈ ਫਾਇਦੇਮੰਦ ਨਹੀਂ ਹੁੰਦਾ ਕੌਮੀ ਹਿੱਤ ਦੇ ਲਈ। ਉਹ ਆਪਣੇ ਆਪ ਦੇ ਵਿੱਚ ਹੀ ਟਾਈਮ ਹੀ ਆਨਸਰ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਦਾ। ਕੁਛ ਵੀਰਾਂ ਦੀ ਸ਼ਾਇਦ ਆਪਣੀਆਂ ਕੋਈ ਮਜਬੂਰੀਆਂ ਨੇ ਜਾਂ ਉਹਨਾਂ ਦੇ ਸੁਭਾਅ ਦਾ ਹਿੱਸਾ ਹੈ। ਸੋ ਮੈਂ ਇਸ ਗੱਲ ਨੂੰ ਇੱਥੇ ਹੀ ਰੋਕ ਦੇਣਾ ਚਾਹੁੰਦਾ। ਹਾਂ, ਇਹ ਜ਼ਰੂਰ ਹੈ ਕਿ ਭਾਈ ਅਸੀਂ ਜ਼ਰੂਰ ਜਦੋਂ ਕਿਸੇ ਬਾਰੇ ਕੁਛ ਕਹਿਣ ਦੀ ਜਿਹੜੀ ਹੈ ਉਹ ਰੱਖਦੇ ਹਾਂ ਜਜ਼ਬਾ ਜਾਂ ਕਹਿੰਦੇ ਹਾਂ, ਤਾਂ ਫਿਰ ਬਾਬਾ ਫਰੀਦ ਖਾਸ ਤੌਰ 'ਤੇ ਸਾਡੇ ਵਰਗੇ ਜਾਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਿੰਦੇ ਨੇ, ਸਮਝਦੇ ਨੇ, ਭਾਵੇਂ ਹੈ ਨਹੀਂ, ਉਹਨਾਂ ਨੂੰ ਇਹ ਕ੍ਰਾਈਟੇਰੀਆ ਬਾਬਾ ਫਰੀਦ ਜੀ ਨੇ ਦਿੱਤਾ ਹੈ ਕਿ ਭਾਈ ਇੱਕ ਫਰੀਦਾ ਇਹ ਗੱਲ ਨੂੰ ਯਾਦ ਦਹਾਨੀ ਕਰਾਉਣ ਦੇ ਲਈ ਕਿ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ। ਕਿ ਭਾਈ ਜੇ ਤੂੰ ਆਪਣੇ ਆਪ ਨੂੰ ਅਕਲਮੰਦ ਸਮਝਦਾ ਹੈ, ਲਤੀਫ ਸਮਝਦਾ ਹੈ, ਤੂੰ ਅਕਲਮੰਦ ਹੈ ਆਪਣੇ ਆਪ ਨੂੰ, ਇਹ ਤੈਨੂੰ ਇਸ ਗੱਲ ਦਾ ਭੁਲੇਖਾ ਹੈ। ਮੈਂ ਆਪਣੇ ਆਪ ਨੂੰ ਇਹ ਦੁਹਰਾਉਂਦਾ। ਔਰ ਮੇਰੇ ਲਈ ਫਿਰ ਜਦੋਂ ਮੈਂ ਇਸ ਵੱਲ ਦੇਖਦਾ ਫਿਰ ਮੈਨੂੰ ਲੱਗਦਾ ਵੀ ਵਾਕਿਆ ਹੀ ਕਿ ਵੀ ਮੈਂ ਜੇ ਆਪਣੇ ਗਰੀਬਾਨ 'ਚ ਸਿਰ ਨੀਵਾਂ ਕਰਕੇ ਦੇਖਣਾ ਤੇ ਫਿਰ ਸਾਡੇ ਤੋਂ ਬੁਰਾ ਹੋਰ ਕੌਣ ਹੈ। ਸੋ ਅਸੀਂ ਆਪਣੇ ਉਹਨਾਂ ਵਿਊਅਰਸ ਨੂੰ ਜਾਂ ਸਾਡੇ ਵੈਲ ਵਿਸ਼ਰਸ ਜਿਹੜੇ ਅਪਸੈਟ ਹੁੰਦੇ ਨੇ ਉਹਨਾਂ ਨੂੰ ਵੀ ਇਹੀ ਕਹਾਂਗੇ ਕਿ ਭਾਈ ਇਹ ਜੇ ਤੁਸੀਂ ਕ੍ਰਿਟਿਸਿਜ਼ਮ ਦੇ ਨਾਲ ਉਸੇ ਲਾਈਨ ਨੂੰ ਅਡੋਪਟ ਕਰੋ ਤਾਂ ਫਿਰ ਇੱਕ ਅਨਐਂਡਿੰਗ ਗੇਮ ਬਣ ਜਾਂਦੀ ਹੈ। ਜ਼ਿੰਦਗੀ ਬੜੀ ਕੀਮਤੀ ਹੈ, ਟਾਈਮ ਬਹੁਤ ਹੁਣ ਮਹਿਦੂਦ ਹੈ ਸਾਡੇ ਸਾਰਿਆਂ ਦੇ ਕੋਲ। ਕੌਮੀ ਘਰ ਦੀ ਗੱਲ ਕਾਫੀ ਸਾਡੇ ਪੜਾਅਵਾਰ ਅਸੀਂ ਆਪਣੇ ਨੇੜੇ ਪਹੁੰਚ ਰਹੇ ਹਾਂ। ਆਪਣੀ ਐਨਰਜੀ, ਆਪਣਾ ਸਰਮਾਇਆ, ਆਪਣਾ ਧਿਆਨ ਜਿਹੜਾ ਉਹ ਪੋਜ਼ਿਟਿਵਿਟੀ ਵੱਲ ਆਈਏ। ਔਰ ਹੁਣ ਅਸੀਂ ਗੱਲ ਕਰਦੇ ਕਿ ਇਸ ਵੇਲੇ ਜਦੋਂ ਹਾਲਾਂ ਇਹ ਆਇਆ ਤਾਂ ਪੰਥਕ ਪਿੜ ਦੇ ਵਿੱਚ ਹੀ ਹੈ ਕਿ ਵੀ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ।
ਹੁਣ ਇਹ ਸ਼ਾਇਦ ਉਹਨਾਂ ਹਾਲਾਤਾਂ 'ਚ ਇਹ ਨਾਅਰਾ ਜਾਂ ਇਸ ਕੋਟ ਨੂੰ ਜ਼ਿਆਦਾ ਪਜ਼ੀਰਾਈ ਮਿਲੀ ਹੋਏਗੀ ਜਦੋਂ ਸਿਰਾਂ ਦੇ ਮੁੱਲ ਰੱਖੇ ਜਾਂਦੇ ਹੋਣਗੇ। ਇਵੇਂ ਲੱਗਦਾ ਹੋਏਗਾ ਕਿ ਭਾਈ ਇਹ ਜਿਹੜਾ ਵਿਰੋਧੀ ਦਾ ਜਾਂ ਹਕੂਮਤ ਦਾ ਇਰਾਦਾ ਹੈ ਕਿ ਵੀ ਉਹਨਾਂ ਨੇ ਉਹ ਸਾਰੇ ਨੂੰ ਚੁੱਪ ਕਰਾ ਦੇਣਾ ਹੈ, ਖ਼ਤਮ ਕਰਾ ਦੇਣਾ ਹੈ। ਇਸ ਆਵਾਜ਼ ਨੂੰ, ਜਿਵੇਂ 1710 ਦੇ ਵਿੱਚ ਬਹਾਦਰ ਸ਼ਾਹ ਦਾ ਪਹਿਲਾ ਫਰਮਾਨ ਆਇਆ ਸੀ ਕਿ ਹਰ ਨਾਨਕ ਪ੍ਰਸਤ ਨੂੰ ਖ਼ਤਮ ਕਰ ਦਿੱਤਾ ਜਾਏ, ਇਹ ਬਹੁਤ ਪਹਿਲਾਂ ਸਿਰਾਂ ਦੇ ਮੁੱਲ ਰੱਖਣ ਤੋਂ ਪਹਿਲਾਂ ਦਾ ਵਾਕਿਆ ਹੈ। ਔਰ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ ਤੋਂ ਲੈ ਕੇ ਫਿਰ 1799 'ਚ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਲਾਹੌਰ 'ਤੇ ਕਾਬਜ਼ ਹੁੰਦੇ ਨੇ, ਇੱਕ ਸਦੀ ਉਸ ਦੌਰ ਦੀ ਹੈ ਜਿਹਦੇ 'ਚ ਕਿ ਸਿਰਾਂ ਦੇ ਮੁੱਲ ਔਰ ਕਿਸ ਕਿਸਮ ਦੇ ਟਾਰਚਰ 'ਚੋਂ ਲੰਘ ਕੇ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲਿਆਂ ਨੇ ਇਤਿਹਾਸ ਰਚਿਆ, ਉਹ ਸਾਡੀ ਰੋਜ਼ਾਨਾ ਅਰਦਾਸ ਦਾ ਹਿੱਸਾ ਹੈ। ਔਰ ਉਸੇ ਹੀ ਦੌਰ ਦੇ ਵਿੱਚ ਇਹ ਜਦੋਂ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਸੋ ਇਹ ਵੀ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਉੱਤੇ ਨਿਸ਼ਚੇ ਦੀ ਗੱਲ। ਇਸੇ ਤਰ੍ਹਾਂ ਜਦੋਂ ਅਸੀਂ ਰਾਜ ਕਰੇਗਾ ਖਾਲਸਾ, ਇਹ ਦੁਹਰਾਉਂਦੇ ਹਾਂ, ਬੇਸ਼ੱਕ ਇਹ ਰਹਿਤਨਾਮਾ ਭਾਈ ਨੰਦ ਲਾਲ ਜੀ 'ਚੋਂ ਆਇਆ ਤੇ ਇਹ ਵੀ ਇਸ ਗੱਲ ਦੀ ਯਕੀਨ ਦਹਾਨੀ ਸੀ ਕਿ ਭਾਈ ਕੋਈ ਗੱਲ ਨਹੀਂ ਹੈ ਸਾਡਾ, ਬੇਸ਼ੱਕ ਅੱਜ ਅਸੀਂ ਪਰਸੀਕਿਊਸ਼ਨ 'ਚੋਂ ਲੰਘ ਰਹੇ ਹਾਂ, ਅੱਜ ਸਾਡੇ ਸਿਰਾਂ ਦੇ ਮੁੱਲ ਨੇ ਝਾੜ ਸਿੰਘਾਂ ਦਾ ਵੈਰੀ ਹੈ, ਲੇਕਿਨ ਇਹ ਗੁਰੂ ਨੇ ਸਾਨੂੰ ਪਾਤਸ਼ਾਹੀ ਬਖਸ਼ੀ ਹੋਈ ਹੈ, ਹਮ ਰਾਖਤ ਪਾਤਸ਼ਾਹੀ ਦਾਵਾ। ਇਸ ਲਈ ਕਿਉਂਕਿ ਗੁਰੂ ਨੇ ਫਰਮਾਇਆ ਹੋਇਆ ਕਿ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ ਜੇ ਯਾਦ ਕरें ਹਮਰੀ ਗੁਰਿਆਈ। ਔਰ ਅਸੀਂ ਪਾਤਸ਼ਾਹ ਹੈ ਔਰ ਜਿੱਥੇ ਅਸੀਂ ਬੈਠੇ ਹਾਂ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਉੱਥੇ ਹੀ ਸਾਡਾ ਤਖਤ ਹੈ। ਔਰ ਇਹੀ ਫੇਥ ਔਰ ਇਹੀ ਵਿਸ਼ਵਾਸ ਜਿਹੜਾ ਕਿ ਭਾਈ ਸਾਡੇ ਨਿਸ਼ਾਨ ਵੀ ਝੂਲਣਗੇ, ਅਸੀਂ ਆਪਣੀ ਧਰਤੀ ਨੂੰ ਆਜ਼ਾਦ ਕਰਵਾਵਾਂਗੇ, ਅਸੀਂ ਇਸ ਧਰਤੀ ਦੇ ਬਾਦਸ਼ਾਹ ਹੈ, ਅਸੀਂ ਬੋਰਨ ਸੋਵਰਨ ਹੈ, ਕੋਈ ਸਾਡੀ ਸੋਵਰਨਟੀ ਬਾਦਸ਼ਾਹਤ ਨਹੀਂ ਖੋ ਸਕਦਾ। ਜਿਹੜਾ ਖੋਏਗਾ ਖੁਆਰ ਹੋਏ ਸਭ ਮਿਲੇਂਗੇ, ਉਹਨਾਂ ਨੂੰ ਅਸੀਂ ਖਵਾਰੀ ਦਿਆਂਗੇ। ਜਿਹੜਾ ਇਹ ਸਾਡੀ ਸੋਵਰਨਟੀ ਰਾਜ ਕਰੇਗੀ ਗੱਲ ਦੇ ਉੱਤੇ, ਜਿਹੜਾ ਹੈ ਉਹ ਉਸ ਨੂੰ ਦੱਬਣ ਦੀ ਕੋਸ਼ਿਸ਼ ਕਰੇਗਾ। ਬਚੇ ਸ਼ਰਨ ਜੋ ਹੋਏ ਉਹੀ ਪ੍ਰੋਟੈਕਟ ਹੋਏਗਾ ਜਿਹੜਾ ਖਾਲਸੇ ਦੀ ਸ਼ਰਨ ਆਏ। ਔਰ ਫਿਰ ਇਸ ਦੇ ਉੱਤੇ ਵੀ ਅਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਜੋ ਸ਼ਰਨ ਆਏ ਤਿਸ ਕੰਠ ਲਾਏ, ਇਹ ਬਿਰਧ ਸੁਆਮੀ ਸੰਧਾ, ਕਿਉਂਕਿ ਇਹ ਅਕਾਲ ਪੁਰਖ ਦੀ ਰਜ਼ਾ 'ਚ ਵੀ ਜਦੋਂ ਅਸੀਂ ਅਕਾਲ ਪੁਰਖ ਦੇ ਅੱਗੇ ਆਪਣਾ ਆਪਾ ਰੱਖ ਦਿੰਦੇ ਤੇ ਫਿਰ ਅਸੀਂ ਤਾਂ ਇਹੀ ਕਹਿੰਦੇ ਆ ਨਾ ਵੀ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਕਿ ਹੇ ਵਾਹਿਗੁਰੂ, ਅਸੀਂ ਜਿੰਨੇ ਮਰਜ਼ੀ ਗੁਨਾਹ ਕਰੀਏ, ਮਾਂ ਨੇ ਕੋਈ ਰਜਿਸਟਰ ਥੋੜੀ ਰੱਖਿਆ ਹੁੰਦਾ ਵੀ ਉਹਨੇ ਉਹਦੇ 'ਚ ਨੋਟ ਕਰਨਾ, ਉਹ ਬਖਸ਼ ਦਿੰਦੀ ਹੈ। ਤੇ ਜੇ ਮਾਂ ਮੇਰੀ ਬਖਸ਼ ਦਿੰਦੀ, ਤੂੰ ਕਿਉਂ ਨਹੀਂ ਬਖਸ਼ ਸਕਦਾ? ਹੁਣ ਇੱਕ ਪਾਸੇ ਬਖਸ਼ੰਦ ਅਕਾਲ ਪੁਰਖ ਹੈ, ਦੂਸਰੇ ਪਾਸੇ ਜਦੋਂ ਅਸੀਂ ਧਰਤੀ ਦੇ ਉੱਤੇ ਆਪਣੇ ਹੱਕਾਂ ਦੀ ਗੱਲ, ਸੋਵਰਨਿਟੀ ਦੀ ਗੱਲ ਕਰਦੇ ਹਾਂ, ਇਹਦੇ ਬਾਵਜੂਦ ਕਿ ਜਿਹੜਾ ਮਰਜ਼ੀ ਦੁਸ਼ਮਣ ਜਿਸ ਮਰਜ਼ੀ ਦੁਸ਼ਮਣ ਦੀ ਦੁਸ਼ਮਣੀ ਦੇ ਕਗਾਰ 'ਤੇ ਚਲਾ ਜਾਏ, ਜੇ ਅਲਟੀਮੇਟਲੀ ਉਹ ਖਾਲਸੇ ਦੀ ਸ਼ਰਨ ਆ ਜਾਏਗਾ, ਉਸ ਦੇ ਲਈ ਜਿਹੜੀ ਹੈ ਮੁਆਫੀ ਹੈ। ਇਹ ਨਹੀਂ ਹੈ ਕਿ ਭਾਈ ਤੁਸੀਂ ਉਸ ਸਾਰੇ ਨੂੰ, ਕਿਉਂਕਿ ਖਾਲਸਾ ਇਸ ਦੁਨੀਆ ਦੇ ਵਿੱਚ ਅਕਾਲ ਪੁਰਖ ਕੀ ਫੌਜ ਦਾ ਸਿਪਾਹ ਸਲਾਰ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹੁਣ ਮੈਂ ਇਹ ਸਾਰੇ ਪਿਛੋਕੜ ਮੇਰੇ ਦਿਮਾਗ 'ਚੋਂ ਕਿਉਂ ਘੁੰਮ ਰਿਹਾ ਹੈ, ਕਿਉਂਕਿ ਸਾਡੀ ਜਨਰੇਸ਼ਨ ਨੇ 84 ਦਾ ਪੀਰੀਅਡ ਭਰ ਜਵਾਨੀ ਦੇ ਵਿੱਚ ਦੇਖਿਆ, ਉਸ ਮਾਹੌਲ ਨੂੰ ਦੇਖਿਆ ਹੋਇਆ, ਉਸ ਉਦਾਸੀ ਨੂੰ ਦੇਖਿਆ ਹੋਇਆ, ਉਸ ਵਿਰਾਗ ਨੂੰ ਦੇਖਿਆ ਹੋਇਆ, ਉਸ ਮਾਯੂਸੀ ਨੂੰ ਦੇਖਿਆ ਹੋਇਆ ਜੋ ਜੂਨ 84 ਦੇ ਹਮਲੇ ਵੇਲੇ ਜਾਂ ਇੱਕਦਮ ਬਾਅਦ ਸੀ। ਚਾਰ ਚੁਫੇਰੇ, ਇੱਕ ਨਿਰਾਸ਼ਤਾ, ਚੁੱਪੀ, ਦੋ ਸਿੱਖ ਆਪਸ 'ਚ ਮਿਲਦੇ ਵੀ ਸੀ, ਸਿਰਫ ਚੁੱਪਚਾਪ ਜਿਵੇਂ ਉਹ ਆਪਣੀ ਦਰਦ ਕਹਾਣੀ ਬਿਆਨਣਾ ਚਾਹੁੰਦੇ ਨੇ, ਅਲਫਾਜ਼ ਵੀ ਧੋਖਾ ਦੇ ਜਾਂਦੇ ਸੀ, ਅੱਖਾਂ 'ਚੋਂ ਅਥਰੂ ਨੇ, ਬੇਬਸੀ ਹੈ। ਔਰ ਜਿਹੜਾ ਦੁਸ਼ਮਣ ਜਿਸ ਨੇ ਸਾਡੇ ਅਕਾਲ ਤਖਤ ਹਰਿਮੰਦਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰੇ ਔਰ ਸਿੱਖਾਂ ਦੇ ਖਿਲਾਫ ਟੋਟਲ ਵਾਰ ਅਨਐਲਾਨੀਆ ਉਸ ਦਾ ਆਗਾਜ਼ ਕੀਤਾ,
ਉਹਨਾਂ ਦੀ ਤਾਕਤ ਦੇ ਕੋਰੀਡੋਰਸ ਦੇ ਵਿੱਚ, ਕੋਰੀਡੋਰਸ ਆਫ ਪਾਵਰ ਦੇ ਵਿੱਚ ਖਿਲਖਿਲੀਆਂ ਦੇ ਨਾਲ, ਤਾੜੀਆਂ ਦੇ ਨਾਲ ਇਹ ਕਿਹਾ ਜਾਂਦਾ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਇਹ ਹੁਣ ਸਦੀਆਂ ਤੱਕ ਨਹੀਂ ਉੱਠਦੇ, ਇਹਨਾਂ ਦਾ ਜਿਹੜਾ ਉਹ ਲੱਕ ਤੋੜ ਦਿੱਤਾ ਗਿਆ। ਔਰ ਇਹੀ ਉਹਨਾਂ ਦਾ ਮੀਡੀਆ ਵੀ ਦਾਅਵਾ ਕਰਦਾ ਸੀ ਕਿ ਜੀ ਅਸੀਂ ਜਿਹੜਾ ਪਿੰਡਾਂ ਵਾਲੇ ਔਰ ਉਹ ਸਾਰੇ ਜੰਨੇ ਸੀ, ਇਹਨਾਂ ਦਾ ਜਿਹੜਾ ਇਹਨਾਂ ਨੂੰ ਮਾਰ ਮੁਕਾਇਆ, ਆਤੰਕਵਾਦ ਦਾ ਲੱਕ ਤੋੜ ਦਿੱਤਾ। ਹੁਣ ਅੱਜ ਅਸੀਂ 39 ਸਾਲ ਬਾਅਦ ਉਸ ਮਾਹੌਲ ਤੋਂ ਗੱਲ ਕਰ ਰਹੇ ਹਾਂ। ਬੇਸ਼ੱਕ ਇਸ ਦੇ ਨਾਲ ਜੁੜਿਆ ਹੋਇਆ ਵੱਡਾ ਕੁਰਬਾਨੀਆਂ ਦਾ ਇਤਿਹਾਸ ਹੈ। ਮਾਰਨ ਵਾਲੇ ਨਾ ਸਮਾਧਾਂ ਬਣਾਉਂਦੇ ਨੇ, ਨਾ ਕਬਰਾਂ ਬਣਾਉਂਦੇ ਨੇ ਕਿ ਤੁਸੀਂ ਗਿਣਤੀ ਕਰਕੇ ਦੱਸੋ ਕਿੰਨੇ ਨੇ। ਇਸ ਲਈ ਉਹ ਫਿਗਰ 1.5 ਲੱਖ ਵੀ ਹੈ, 2 ਲੱਖ ਵੀ ਹੈ, 1 ਲੱਖ ਤੋਂ ਵਧੇਕ ਵੀ ਹੈ। ਔਰ ਈਵਨ ਜੇ ਸਰਕਾਰੀ ਦਰਬਾਰੇ ਉਹਨਾਂ ਦੇ ਅੰਕੜਿਆਂ ਦੀ ਗੱਲ ਕਰੀਏ 50,000 ਤੱਕ ਤਾਂ ਉਹਨਾਂ ਦੀ ਵੀ ਜਿਹੜੀ ਹੈ ਉਹ ਮਨੌਤ ਹੈ, ਉਹਨਾਂ ਨੇ ਵੀ ਮੰਨਿਆ ਹੋਇਆ। ਸੋ ਵੈਸੇ ਤਾਂ ਇੱਕ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੈ ਜਾਂ ਗੈਰ ਅਦਾਲਤੀ ਤਰੀਕੇ ਨਾਲ ਕੀਤਾ ਗਿਆ ਮਰਡਰ ਹੈ, ਉਹ ਕਾਬਲੇ ਮਾਫੀ ਨਹੀਂ ਹੁੰਦਾ। ਤੇ ਜਿੱਥੇ ਹਜ਼ਾਰਾਂ ਦੀ ਲਾਈਨ ਲਾ ਦਿੱਤੀ ਹੋਏ, ਪੂਰੀ ਇੱਕ ਜਨਰੇਸ਼ਨ ਵਾਈਪ ਆਊਟ ਕਰ ਦਿੱਤੀ ਹੋਏ, 84 ਤੋਂ 95 ਤੱਕ ਪਹੁੰਚਦੇ ਆ ਕਿਸ ਕਿਸਮ ਦੇ ਹਾਲਾਤ। ਔਰ ਜਿਹੜਾ ਨੈਰੇਟਿਵ ਸੈੱਟ ਕਰਨ ਵਾਲੇ ਲੋਕ ਨੇ, ਉਹਨਾਂ ਦੇ ਕੋਲ ਸਾਰਾ ਕੰਟਰੋਲ, ਉਹਨਾਂ ਦਾ ਹੀ ਦੂਰਦਰਸ਼ਨ, ਉਹਨਾਂ ਦਾ ਮੀਡੀਆ, ਸਰਕਾਰ, ਵਸੀਲੇ, ਦੁਨੀਆ ਦੇ ਹਰ ਮੁਲਕ 'ਚ ਉਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ, ਉਹਨਾਂ 'ਚ 200 ਦਾ ਸਟਾਫ, ਵਾਸ਼ਿੰਗਟਨ DC ਦੀ ਐਮਬੈਸੀ ਜਾਂ ਕੈਨੇਡਾ ਜਾਂ ਦੂਜੇ ਤੀਜੇ। ਅਤੇ ਅਸੀਂ ਜਿਹੜੇ ਕੋਈ ਇਕੱਲੇ ਕਾਰੇ ਵੀ, ਕਿਸੇ ਨੇ ਆਵਾਜ਼ ਚੁੱਕਣ ਦੀ ਵੀ ਕੋਸ਼ਿਸ਼ ਕੀਤੀ, ਕਿਸੇ ਦੇ ਉੱਤੇ ਜਿਹੜਾ ਉਹਦੇ ਘਰਦਿਆਂ ਨੂੰ ਚੁੱਕਣ ਦਾ ਦਬਾਅ, ਕਿਸੇ ਦੇ ਉੱਤੇ ਜਿਹੜਾ ਉਹਨੂੰ ਵੀਜ਼ਾ ਨਾ ਦੇਣ ਦਾ ਬਾਹਰਲੇ ਮੁਲਕਾਂ 'ਚ, ਪਾਸਪੋਰਟ ਨਾ, ਔਰ ਕਿਵੇਂ ਉਹਨਾਂ ਦੇ ਖਿਲਾਫ ਜਿਹੜਾ ਕਿਸ ਕਿਸਮ ਦੀ ਮੁਹਿੰਮ ਵਿੱਢੀ ਔਰ ਕਿਵੇਂ ਇੰਟਰਨੈਸ਼ਨਲ ਟੈਰਰਿਜ਼ਮ ਖੜਾ ਕੀਤਾ ਗਿਆ ਇੰਡੀਅਨ ਸਟੇਟ ਵੱਲੋਂ, ਏਅਰ ਇੰਡੀਆ ਤੋਂ ਲੈ ਕੇ ਔਰ ਹੁਣ ਤੱਕ ਅਸੀਂ ਦੇਖਦੇ ਹਾਂ ਕਿ ਭਾਈ ਕਿਸ ਹੱਦ ਤੱਕ ਇਹ ਚਲੇ ਗਏ। ਲੇਕਿਨ ਅਗੇਨ ਕਿਉਂਕਿ ਉਹ ਫਜ਼ਾ ਦੇ ਵਿੱਚ 18ਵੀਂ ਸਦੀ 'ਚ ਜਦੋਂ ਖਾਲਸੇ ਦਾ ਇਹ ਨਾਰਾ ਗੂੰਜਦਾ ਸੀ ਹਮੇਸ਼ਾ ਹੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਔਰ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਹੁਣ ਅੱਜ ਅਸੀਂ 39 ਸਾਲ ਬਾਅਦ ਇਹ ਦੇਖ ਰਹੇ ਹਾਂ ਕਿ ਵੀ ਸਿਸਟਮ, ਇੰਡੀਅਨ ਸਟੇਟ ਇੰਨੀ ਕੁ ਘਬਰਾਹਟ ਦੇ ਵਿੱਚ, ਪੈਨਿਕ ਦੇ ਵਿੱਚ, ਇਨਸਿਕਿਉਰ ਹੈ। ਔਰ ਉਹਨਾਂ ਨੂੰ ਸਿੱਖਾਂ ਦਾ ਗੋਲ ਇੰਨਾ ਕੁ ਨੇੜੇ ਲੱਗਦਾ ਹੈ ਕਿ ਉਹਨਾਂ ਦੀਆਂ ਏਜੰਸੀਆਂ ਨੇ ਜੋ ਉੱਥੇ ਕਰ ਰਹੇ ਸੀ, ਉਹੀ ਕੁਛ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਨੇ, ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਜਿਹੜਾ ਐਗਰੈਸਿਵ ਮੋਡ ਦੇ ਵਿੱਚ ਆ ਕੇ, ਜੇ ਅਸੀਂ ਪਿਛਲੇ ਮਹੀਨਿਆਂ ਦਾ ਹੀ ਜ਼ਿਕਰ ਕਰੀਏ, ਫਿਰ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ UK 'ਚ, ਭਾਈ ਹਰਦੀਪ ਸਿੰਘ ਨਿੱਜਰ ਸਰੀ 'ਚ, ਔਰ ਅਮਰੀਕਾ ਦੇ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ। ਜੇ ਅਮਰੀਕਨ ਸਿਸਟਮ ਜਿਹੜਾ ਇਹ ਅਲਰਟ ਨਾ ਹੁੰਦਾ ਤੇ ਇਹ ਭਾਣਾ ਵੀ ਇਹਨਾਂ ਨੇ ਵਰਤਾਇਆ ਹੋਣਾ ਸੀ। ਹੁਣ ਇਸ ਸਾਰੇ 'ਚੋਂ ਇਹ ਠੀਕ ਹੈ ਵੀ ਅਸੀਂ ਸਫ਼ਰ ਤਾਂ 4 ਦਹਾਕਿਆਂ ਤੋਂ ਇਨ ਜਨਰਲ ਔਰ ਆਲਮੋਸਟ 7.5 ਦਹਾਕਿਆਂ ਤੋਂ 47 ਤੋਂ ਬਾਅਦ ਇਨ ਪਰਟੀਕੂਲਰ ਕਰ ਰਹੇ, ਪਰ ਇਹ ਪਹਿਲੀ ਵਾਰ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਸਾਡਾ ਕੌਜ਼ ਹੈ, ਖਾਲਿਸਤਾਨ ਦੀ ਗੱਲ ਹੈ, ਖਾਲਿਸਤਾਨ ਦੇ ਨੈਰੇਟਿਵ ਨੂੰ ਉਸ ਦੇ ਪਰਸਪੈਕਟਿਵ 'ਚ ਦੇਖਣ ਦੀ ਗੱਲ ਹੈ, ਉਸ ਦੀ ਪਛਾਣ ਹੋਈ ਹੈ। ਵਰਲਡ ਲੈਵਲ ਮੀਡੀਆ ਨੇ, ਉਹ ਪ੍ਰਿੰਟ ਮੀਡੀਆ ਹੋਏ, ਉਹ ਇਲੈਕਟ੍ਰੋਨਿਕ ਮੀਡੀਆ ਹੋਏ, ਡਿਜੀਟਲ ਹੋਏ, TV ਚੈਨਲਸ ਜਿਹੜੇ ਸਟੈਂਡਰਡ ਨੇ, ਉਹਨਾਂ ਸਾਰਿਆਂ ਨੇ ਹੀ ਇਸ ਇਸ਼ੂ ਦੇ ਉੱਤੇ ਡਿਗ ਕਰਨਾ ਸ਼ੁਰੂ ਕੀਤਾ, ਸਰਚ, ਰਿਸਰਚ। ਔਰ ਇਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਪ੍ਰੋਮੀਨੈਂਟਲੀ ਜਿਵੇਂ ਟਾਈਮ ਮੈਗਜ਼ੀਨ, ਉਹਨਾਂ ਨੇ ਪਹਿਲਾ ਇੰਟਰਵਿਊ ਗੁਰਪਤਵੰਤ ਸਿੰਘ ਪੰਨੂ ਦਾ ਬੜੇ ਪੋਜ਼ੀਟਿਵ ਰੰਗ ਦੇ ਵਿੱਚ ਕੀਤਾ, ਜਿਸ ਦੀ ਚਰਚਾ ਹੋਈ। ਔਰ ਅੱਜ ਸਾਡੇ ਕੋਲ ਜਿਸ ਆਰਟੀਕਲ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ, ਇਹ ਵੀ ਟਾਈਮ ਮੈਗਜ਼ੀਨ, ਜਦੋਂ ਅਸੀਂ ਟਾਈਮ ਕਹਿੰਦੇ ਹਾਂ ਤਾਂ ਇਹ ਬਹੁਤ ਵੱਡਾ, ਇਹਦਾ ਮਤਲਬ ਹੈ ਕਿ ਗਲੋਬਲ ਮੈਸੇਜ ਪਹੁੰਚਣ ਵਾਲਾ। ਔਰ ਜਿਵੇਂ ਸਾਲ ਦਾ ਜਦੋਂ ਮੁੱਕਦਾ ਔਰ ਪਰਸਨ ਆਫ ਦਾ ਈਅਰ ਕਿ ਟਾਈਮ ਮੈਗਜ਼ੀਨ ਦੇ ਫਰੰਟ ਪੇਜ 'ਤੇ ਕਿਹਦੀ ਫੋਟੋ ਹੋਏਗੀ, ਜਾਂ ਇਸ ਲੈਵਲ ਦਾ ਟਾਈਮ ਦਾ ਰੈਪੂਟੇਸ਼ਨ ਹੈ। ਔਰ ਇਹ ਕਿਉਂਕਿ
ਜਿਹੜੀ ਬਹੁਤ ਸਾਰੀਆਂ ਲਿਖਤਾਂ ਇਸ ਪੀਰੀਅਡ 'ਚ ਵਾਸ਼ਿੰਗਟਨ ਟਾਈਮਸ, ਨਿਊਯਾਰਕ ਟਾਈਮਸ, ਗਾਰਡੀਅਨ ਜਾਂ ਬਾਕੀ ਪਬਲੀਕੇਸ਼ਨਸ ਨੇ ਦਿੱਤੀਆਂ, ਬਲੂਮਬਰਗ, ਉਹ ਤਾਂ ਬਹੁਤੀਆਂ ਅਸੈਸੀਨੇਸ਼ਨ ਪਲਾਟ ਕੀ ਹੈ, ਇੰਡੀਆ ਨੇ ਕਿਵੇਂ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਉਹ ਕੈਟਾਗਰੀ 'ਚ ਹੈ ਔਰ ਇੰਡੀਆ ਕਿਵੇਂ ਉਸਨੇ ਵਾਇਲੇਟ ਕੀਤਾ ਇੰਟਰਨੈਸ਼ਨਲ ਲਾਅ। ਦੂਜਾ ਉਹ ਮੋਰ ਉਸ ਟੈਕਨੀਕਲ ਸੈਂਸ ਜਾਂ ਫਰੀडम ਆਫ ਐਕਸਪ੍ਰੈਸ਼ਨ ਨੂੰ ਜਾਂ ਡਾਈਸੈਂਟ ਨੂੰ ਬਾਹਰਲੇ ਮੁਲਕਾਂ 'ਚ ਕੁਚਲਣ ਦੇ ਹੈਡਿੰਗ ਥੱਲੇ ਹੈ। ਔਰ ਇਹ ਟਾਈਮ ਮੈਗਜ਼ੀਨ ਦਾ ਬੜਾ ਯੂਨੀਕ ਆਰਟੀਕਲ, ਔਰ ਇਸ ਨੂੰ ਜਿਹੜੇ ਦੋਵੇਂ ਹੀ ਆਥਰ ਨੇ ਉਹ ਵੀ ਡਿਸਟਿੰਗੁਇਸ਼ਡ, ਇੱਕ ਸਿੱਖ ਬੇਟਾ ਇੱਕ ਬੇਟੀ ਹੈ, ਸਿਮਰਨਜੀਤ ਸਿੰਘ ਔਰ ਗੁਨੀਸ਼ਾ ਕੌਰ। ਔਰ ਇਹਦਾ ਟਾਈਟਲ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਇਸ ਆਰਟੀਕਲ ਦੇ ਵਿੱਚ ਇਸ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤ ਦੀ ਹਕੂਮਤ ਭਾਰਤ ਵਿੱਚ ਤੇ ਦੁਨੀਆ ਦੇ ਹੋਰ ਥਾਵਾਂ ਤੇ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੀ, ਔਰ ਜਿਹਨੂੰ ਅਸੀਂ ਸੂਅਸ ਜੈਨੇਸਿਸ ਕਹਿੰਦੇ ਹਾਂ ਜਾਂ ਰੈਜ਼ਨ ਡੈਟਰੇ ਫ੍ਰੈਂਚ ਟਰਮ ਹੈ, ਕਿ ਵੀ ਇਹ ਜਿਹੜਾ ਮਾਰ ਮਰਾਈ ਹੈ ਇਹਦੀ ਬੈਕਗਰਾਊਂਡ ਕੀ ਹੈ, ਖਾਲਿਸਤਾਨ ਦਾ ਲੁਬੇ ਲਬਾਬ ਕੀ ਹੈ, ਮੁੱਦਾ ਕੀ ਹੈ, ਇਸ਼ੂ ਕੀ ਹੈ। ਔਰ ਇਹਦਾ ਟਾਈਟਲ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਇਹ ਕਿਵੇਂ ਨਿਰਪੱਖਤਾ ਦੇ ਨਾਲ ਜਿਹੜਾ ਹੈ ਉਸ ਸਾਰੇ ਇਸ਼ੂ ਨੂੰ ਦੇਖਦਾ ਹੈ। ਵਾਈ ਇੰਡੀਆ ਇਜ਼ ਟਾਰਗੇਟਿੰਗ ਸਿੱਖਸ ਐਟ ਹੋਮ ਐਂਡ ਅਰਾਊਂਡ ਦਾ ਵਰਲਡ। ਔਰ ਇਹ ਡਿਸਟਿੰਗੁਇਸ਼ਡ ਨੇ ਦੋਨੇ ਹੀ, ਜਿਹੜੇ ਸਿਮਰਨਜੀਤ ਸਿੰਘ ਨੇ ਇਹ ਐਗਜ਼ੈਕਟਿਵ ਡਾਇਰੈਕਟਰ ਨੇ ਐਸਪਨ ਇੰਸਟੀਚਿਊਟ ਰਿਲੀਜਨ ਐਂਡ ਸੋਸਾਇਟੀ ਪ੍ਰੋਗਰਾਮ ਦੇ। ਆਲਰੇਡੀ ਉਹਨਾਂ ਨੇ ਦ ਲਾਈਟ ਵੀ ਗਿਵ ਹਾਊ ਸਿੱਖ ਵਿਜ਼ਡਮ ਕੈਨ ਟਰਾਂਸਫਾਰਮ ਯੂਅਰ ਲਾਈਫ, ਇਹ ਕਿਤਾਬ ਵੀ ਉਹਨਾਂ ਨੇ ਲਿਖੀ ਹੋਈ ਹੈ। ਐਟਲਾਂਟਿਕ ਫੈਲੋ ਨੇ ਫॉर ਰੇਸ਼ੀਅਲ ਐਕੁਇਟੀ ਵਿਦ ਕੋਲੰਬੀਆ ਯੂਨੀਵਰਸਿਟੀ, ਨੈਲਸਨ ਮੰਡੇਲਾ ਫਾਊਂਡੇਸ਼ਨ, ਔਰ ਇਹ ਸੋਰਸ ਇਕੁਆਲਿਟੀ ਫੈਲੋ ਵਿਦ ਦਾ ਓਪਨ ਸੁਸਾਇਟੀ ਫਾਊਂਡੇਸ਼ਨ। ਸੋ ਜਿਹੜੀਆਂ ਬਹੁਤ ਰੈਪਿਊਟਿਡ ਇੰਸਟੀਚਿਊਟਸ ਨੇ ਅਮਰੀਕਾ 'ਚ, ਉਹਨਾਂ ਦੇ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਡਾਕਟਰ ਗੁਨੀਸ਼ਾ ਕੌਰ, ਇਹ ਫਿਜ਼ੀਸ਼ੀਅਨ ਹੈ ਔਰ ਰਿਫਿਊਜੀ ਹੈਲਥ ਰਿਸਰਚਰ ਹੈ, ਆਥਰ ਵੀ ਹੈ ਗੁਨੀਸ਼ਾ ਕੌਰ। ਔਰ ਉਹਨਾਂ ਨੇ ਐਸੋਸੀਏਟ ਪ੍ਰੋਫੈਸਰ ਵੈਲ ਕਾਰਨਲ ਮੈਡੀਸਨ, ਮੈਡੀਕਲ ਡਾਇਰੈਕਟਰ ਆਫ ਵੈਲਕਮ ਸੈਂਟਰ ਫॉर ਹਿਊਮਨ ਰਾਈਟਸ ਐਂਡ ਐਨ ਅਮਰਜਿੰਗ ਲੀਡਰ ਇਨ ਹੈਲਥ ਐਂਡ ਮੈਡੀਸਨ ਵਿਦ ਦ ਨੈਸ਼ਨਲ ਅਕੈਡਮੀ ਆਫ ਮੈਡੀਸਨ। ਸੋ ਇਹ ਦੋਨੋਂ ਹੀ ਕਿਉਂਕਿ ਸਿੱਖ ਬੱਚੇ ਨੇ, ਲੇਕਿਨ ਐਜੂਕੇਸ਼ਨ ਵਾਈਜ਼ ਵੀ ਦੁਨੀਆ ਦੇ ਜਿਹੜਾ ਹੈ ਉਹ ਟਾਪ ਆਫ ਦਾ ਲਾਈਨ ਜਿਹੜਾ ਇੰਸਟੀਚਿਊਟਸ ਦੇ ਨਾਲ ਜੁੜੇ ਹੋਏ ਨੇ। ਔਰ ਇਹਦੇ 'ਚ ਮੈਂ ਸਾਰਾ ਆਰਟੀਕਲ ਤਾਂ ਸਾਂਝਾ ਨਹੀਂ ਕਰ ਸਕਾਂਗਾ, ਮੈਂ ਰਿਕਮੈਂਡ ਕਰਾਂਗਾ ਕਿ ਜਿਨ੍ਹਾਂ ਨੂੰ ਵੀ ਤੌਫੀਕ ਹੁੰਦੀ ਹੈ ਪੜ੍ਹਨ ਦੀ ਉਹ ਜ਼ਰੂਰ ਇਸ ਨੂੰ ਪੜ੍ਹਨ। ਔਰ ਇਹਦੇ 'ਚ ਇਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਭਾਈ ਪਿਛਲੇ ਵੀਕ ਡਿਪਾਰਟਮੈਂਟ ਆਫ ਜਸਟਿਸ ਨੇ ਅਨਾਊਂਸ ਕੀਤਾ ਕਿ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ, ਜਿਹੜੇ ਇੱਕ ਸਿੱਖ ਐਕਟਿਵਿਸਟ ਨੇ, ਅਮਰੀਕਨ ਸਿਟੀਜ਼ਨ ਨੇ, ਨਿਊਯਾਰਕ ਸਿਟੀ 'ਚ ਮਾਰਨ ਦਾ ਪਲਾਟ ਜਿਹੜਾ ਹੈ ਉਸ ਨੂੰ ਨਾਕਾਮਯਾਬ ਕੀਤਾ ਜਾਂ ਉਸ ਨੂੰ ਜਿਹੜਾ ਫੜਿਆ। ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਜਿਹੜੀ ਹੈ ਉਹਨਾਂ ਦੀ ਡਿਪਾਰਟਮੈਂਟ ਆਫ ਜਸਟਿਸ ਦੀ, ਉਹਦੇ ਮੁਤਾਬਕ ਚੈੱਕ ਅਥਾਰਟੀਜ਼ ਨੇ ਜਿਹੜਾ ਬੰਦਾ ਹੈ ਉਸ ਨੂੰ ਡਿਟੇਨ ਕੀਤਾ ਔਰ ਐਕਸਟ੍ਰਾਡਾਈਟ ਕੀਤਾ ਜਾ ਰਿਹਾ ਉਸ ਨੂੰ ਦਿਸ ਪਾਸਟ ਜੂਨ। ਵੈਸੇ ਇਹ ਵੀ ਇਹਦੇ ਮੁਤਾਬਕ ਇਹ ਹੈ ਵੀ ਆਲਰੇਡੀ ਇਹ ਬੰਦਾ ਜਿਹੜਾ ਹੈ ਇਸ ਨੂੰ ਐਕਸਟ੍ਰਾਡਾਈਟ ਕਰਕੇ ਅਮਰੀਕਾ ਲੈ ਆਂਦਾ ਗਿਆ, ਕਿਉਂਕਿ ਇਹ ਬੇਸ਼ੱਕ ਇੰਡਾਇਕਟਮੈਂਟ ਹੁਣ ਫਾਈਲ ਹੋਈ ਹੈ, ਪਰ ਕਿਉਂਕਿ ਇਹ ਤਾਂ ਉਸ ਪ੍ਰੈਸ ਰਿਲੀਜ਼ ਸੀ ਕਿ 30 ਜੂਨ ਨੂੰ ਉਹਨੂੰ ਚੈੱਕ ਫੜ ਲਿਆ ਗਿਆ ਔਰ ਉਹਨੂੰ ਐਕਸਟ੍ਰਾਡਾਈਟ ਆਲਰੇਡੀ ਉਹ ਅਮਰੀਕਾ ਦੇ ਵਿੱਚ ਹੈ, ਨਿਖਿਲ ਗੁਪਤਾ, ਔਰ ਉਸ ਤੋਂ ਬਾਅਦ ਹੀ ਇੰਡਾਇਕਟਮੈਂਟ ਫਾਈਲ ਹੋਈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਨਾਊਂਸਮੈਂਟ FBI ਇਹਨਾਂ ਨੇ ਕੀਤੀ ਹੈ ਅਮਰੀਕਨ ਸਿਸਟਮ ਨੇ, ਇਹ ਬਿਲਕੁਲ ਦੈਟ ਕਮਸ ਔਨ ਦਾ ਹੀਲਸ ਆਫ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋਜ਼ ਪਬਲਿਕ ਐਕੁਜ਼ੀਸ਼ਨ, ਕਿ ਜਸਟਿਨ ਟਰੂਡੋ ਵੱਲੋਂ ਇਹ ਪਹਿਲਾਂ ਹੀ ਅਕਿਊਜ਼ ਕੀਤਾ ਗਿਆ ਹੈ ਕਿ ਭਾਈ ਜੂਨ 18 ਨੂੰ ਜਿਹੜਾ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਉਹਦੇ ਲਈ ਭਾਰਤੀ ਸਟੇਟ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਜੀ ਉਸ ਤੋਂ ਬਾਅਦ ਇਹ ਇੰਡਾਇਕਟਮੈਂਟ ਆਪਣੇ ਆਪ 'ਚ ਇੱਕ ਅਹਿਮੀਅਤ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਵੀ ਟਰੂਡੋ ਵੱਲੋਂ ਇਹ ਕਹਿਣਾ ਜਿਹੜਾ ਸੀ ਇਸ ਦੇ ਉੱਤੇ ਜਿਹੜਾ ਹੈ ਇੰਡੀਆ ਨੇ ਬਹੁਤ ਰਿਐਕਟ ਕੀਤਾ। ਮੋਸਟ ਕਮੈਂਟਰੀ ਹੈਜ਼ ਫੋਕਸਡ ਔਨ ਇੰਡੀਆਜ਼ ਡਿਸੈਂਟ ਟੂ ਅਥੋਰੀਟੇਰੀਅਨਿਜ਼ਮ। Some analysts has rightly placed Niger's extrajudicial killing within the larger pattern of escalating state-sponsored minority persecution in Modi's India, causing Genocide Watch to issue an alert
that India is at the organizational stage of genocide. ਹੁਣ ਕਿਹਾ ਵੀ ਇਹ ਸਾਰਿਆਂ ਨੇ ਚਰਚਾ ਕੀਤੀ ਕਿ ਭਾਈ ਮੋਦੀ ਅਥੋਰੀਟੇਰੀਅਨ ਹੈ, ਇਹ ਮਾਈਨੋਰਿਟੀਜ਼ ਦੀ ਉੱਥੇ ਨਸਲਕੁਸ਼ੀ ਹੋ ਰਹੀ ਹੈ। ਔਰ ਉਹਨਾਂ ਨੇ ਜਿਹੜਾ ਜੈਨੋਸਾਈਡ ਵਾਚ ਨੂੰ ਕੋਟ ਕੀਤਾ ਹੈ ਡਾਕਟਰ ਸਟੈਨਲੇ, ਜਿਨ੍ਹਾਂ ਨੇ ਆਲਰੇਡੀ ਇਸ ਦੇ ਉੱਤੇ ਕਿਹਾ ਹੋਇਆ ਕਿ ਵੀ ਭਾਰਤ ਜਿਹੜਾ ਹੈ ਅਗਲਾ ਜੈਨੋਸਾਈਡ ਕਰਨ ਦੇ ਕਗਾਰ ਉੱਤੇ ਖੜਾ ਹੈ ਮਾਈਨੋਰਿਟੀਜ਼ ਦਾ। ਪਰ ਇਹ ਉਹਨਾਂ ਨੇ ਕਿਹਾ ਵੀ ਇਹ ਖਬਰਾਂ ਤਾਂ ਨਹੀਂ। What is absent from this reporting, however, is a discussion of the context undergirding these tensions. To see the picture more holistically, we must examine the questions: what are the Sikh community's grievances against India, and what roots their calls for a political sovereignty? Why does Modi's government feel so threatened by calls for Sikh self-determination that they would risk relations with world superpowers like US and Canada? ਇਹ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ, ਇਹ ਸਾਰੀਆਂ ਗੱਲਾਂ ਹੋ ਰਹੀਆਂ, ਪਰ ਇਸ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਭਾਰਤ ਸਰਕਾਰ ਇੰਨੀ ਖੌਫਜ਼ਦਾ ਕਿਉਂ ਹੈ ਸਿੱਖਾਂ ਦੀ ਇਸ ਮੰਗ ਤੋਂ ਕਿ ਸਾਨੂੰ ਸਵੈ ਨਿਰਣੇ ਦਾ ਹੱਕ ਚਾਹੀਦਾ ਕਿ ਉਸ ਨੂੰ ਦਬਾਉਣ ਲਈ ਉਹ ਅਮਰੀਕਾ ਤੇ ਕੈਨੇਡਾ ਵਰਗੇ ਜਿਹੜੇ ਫਰੈਂਡਲੀ ਮੁਲਕ ਨੇ ਉਹਨਾਂ ਦੀ ਸਰਜ਼ਮੀਨ ਦੇ ਉੱਤੇ ਆ ਕੇ ਜਿਹੜਾ ਉਹ ਸੁਪਰ ਪਾਵਰਸ ਦੇ ਨਾਲ ਟੱਕਰ ਲੈ ਕੇ ਜਾਂ ਉਹਨਾਂ ਨਾਲ ਆਪਣੇ ਸੰਬੰਧ ਖਰਾਬ ਕਰਨ ਤੱਕ ਉਹ ਜਾ ਰਿਹਾ। ਹੁਣ ਇੱਥੋਂ ਉਹਨਾਂ ਨੇ ਸ਼ੁਰੂ ਕੀਤਾ ਔਰ ਇਹ ਬਿਲਕੁਲ ਠੀਕ ਬਿਗਨਿੰਗ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਸਟੋਰੀ ਆਫ ਸਿੱਖ ਸੋਵਰਨਿਟੀ ਬਿਗਨਸ ਵਿਦ ਇਟਸ ਫਾਊਂਡਰ ਗੁਰੂ ਨਾਨਕ, who observed the injustices around him and offered another way। ਇਹ ਹੈ ਜਿਹੜੀ ਗੱਲ ਨੂੰ ਸਕਾਲਰਲੀ ਜਦੋਂ ਤੁਸੀਂ ਗੱਲ ਕਹਿੰਦੇ ਹੋ ਕਿ ਭਾਈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਰਾਜ ਕਰੇਗਾ ਖਾਲਸਾ ਦਾ ਕਾਨਸੈਪਟ, ਬੇਸ਼ੱਕ ਅਸੀਂ ਉਸ ਨੂੰ ਦੁਹਰਾਉਂਦੇ, ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹਦੀਆਂ ਜੜ੍ਹਾਂ ਨੇ ਉਸ ਸਿੱਖ ਲਹਿਰ 'ਚ ਨੇ ਜਿਨ੍ਹਾਂ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਨੇ ਉਹ ਮਜ਼ਹਬ, ਉਹ ਥਾਟ, ਉਹ ਵੇ ਆਫ ਲਾਈਫ ਦਿੱਤਾ ਜਿੱਥੇ ਬਰਾਬਰੀ ਸੀ, ਜਿੱਥੇ ਆਪਣੀ ਸੋਵਰਨਿਟੀ ਤਾਂ ਹੈ ਲੇਕਿਨ ਧੱਕਾ ਨਾ ਸਹਾਰਨਾ, ਫੈਲੋ ਸਿਟੀਜ਼ਨਸ ਦੇ ਜਿਹੜਾ ਰਾਈਟਸ ਦੇ ਲਈ ਖਲੋਣਾ। ਇਹ ਜਿਹੜੀ ਟ੍ਰੇਨਿੰਗ ਪ੍ਰੋਗਰਾਮਿੰਗ ਹੈ ਇਹ ਗੁਰੂ ਨਾਨਕ ਸਾਹਿਬ ਦੇ ਜਿਹੜੀਆਂ ਟੀਚਿੰਗਸ ਦਾ ਹਿੱਸਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਜਿਹੜਾ ਇੱਥੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹੀ ਸਿੱਖ ਦੀ ਰਿਸਪੋਂਸਿਬਿਲਿਟੀ ਹੈ। ਇਟ ਇਜ਼ ਅ ਸਿੱਖਸ ਰਿਸਪੋਂਸਿਬਿਲਿਟੀ ਟੂ ਰੈਜ਼ਿਸਟ ਦਾ ਰਿਪਰੈਸ਼ਨ ਕਿ ਜਦੋਂ ਜ਼ੁਲਮ ਹੈ ਉਸ ਦੇ ਖਿਲਾਫ ਆਵਾਜ਼ ਚੁੱਕਣੀ। ਦਿਸ ਐਥੋਸ ਹੈਜ਼ ਮੈਨੀਫੈਸਟਡ ਇਟਸੈਲਫ in the Sikh polity in various ways since it was first revealed centuries ago, from resistance poetry to an organized army to political autonomy। ਕਿ ਗੁਰੂ ਨਾਨਕ ਸਾਹਿਬ ਨੇ ਤਾਂ ਰੈਵੋਲੂਸ਼ਨਰੀ ਬਾਣੀ ਦਿੱਤੀ ਕਿ ਭਾਈ ਪਾਪ ਕੀ ਜੰਜ ਲੈ ਕਾਬਲੋਂ ਤਾਂ ਜੋਰੀ ਮੰਗੇ ਦਾਨ ਵੇ ਲਾ ਲੋ, ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ। ਇੱਥੋਂ ਸ਼ੁਰੂਆਤ ਹੋਈ, ਪ੍ਰੋਗਰਾਮਿੰਗ ਮਾਈਂਡਸ ਦੀ ਹੋਈ ਔਰ ਫਿਰ ਆਰਗੇਨਾਈਜ਼ਡ ਆਰਮੀ, ਖਾਲਸਾ ਪੰਥ ਦੀ ਫਾਰਮੇਸ਼ਨ, ਉਹਨਾਂ ਦੇ ਫਿਰ ਆਟੋਨਮੀ ਜਿਹੜਾ ਖਾਲਸਾ ਰਾਜ ਦਾ ਸਥਾਪਿਤ ਕਰਨਾ, ਇਹ ਸਾਡਾ ਸਫ਼ਰ ਹੈ। ਫਿਰ ਉਹਨਾਂ ਨੇ ਕਿਹਾ ਵੀ 1800 ਦੇ ਵਿੱਚ ਫਿਰ ਸਿੱਖ ਐਮਪਾਇਰ ਬਣਿਆ, ਕੈਰਿਜ਼ਮੈਟਿਕ ਐਂਡ ਪਲੂਰਲਿਸਟਿਕ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਜਿਹਨੇ ਸਾਰਿਆਂ ਨੂੰ ਹੀ ਜਿਹੜਾ ਉਹ ਬਰਾਬਰ ਦੇ ਹੱਕ ਦਿੱਤੇ ਉਹਨਾਂ ਦੀ ਕਮਾਂਡ ਦੇ ਥੱਲੇ। ਔਰ ਇਹ ਸਾਰੇ ਦੇ ਚੱਲਦੇ ਉਹਨਾਂ ਨੇ ਕਿਹਾ ਫਿਰ 1849 'ਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆ ਗਈ, ਉਹਨਾਂ ਨੇ ਪੰਜਾਬ ਦੇ ਉੱਤੇ ਵੀ ਕਬਜ਼ਾ ਕੀਤਾ, ਲਗਭਗ 1 ਸਦੀ ਪੰਜਾਬ ਉਹਨਾਂ ਦੇ ਕਬਜ਼ੇ 'ਚ ਰਿਹਾ। ਫਿਰ ਉਹ ਆ ਗਏ ਕਲੋਨੀਅਲ ਮੈਪ ਮੇਕਿੰਗ ਦੇ ਉੱਤੇ ਕਿ ਜਿਹੜੇ ਬਸਤੀਵਾਦੀ ਜਿਹੜੇ ਨੇਸ਼ਨ ਸਟੇਟਸ ਬਣਾਈਆਂ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕਲੋਨੀਅਲ ਮਿਸਚਿਫ ਜਿਹੜੀ ਹੈ ਆਫ ਮੈਪ ਮੇਕਿੰਗ, ਉਹਦੇ 'ਚ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਬ੍ਰਿਟਿਸ਼ ਐਮਪਾਇਰ ਜਿਹੜਾ ਜਦੋਂ ਉਹਨਾਂ ਦਾ ਸੂਰਜ ਅਸਤ ਹੋਣ ਲੱਗਾ ਸੈਕੰਡ ਵਰਲਡ ਵਾਰ ਦੇ ਐਂਡ ਨਾਲ ਅਸੀਂ ਦੇਖਦੇ ਹਾਂ, ਫਿਰ ਉਹਨਾਂ ਨੇ ਸਬ ਕੰਟੀਨੈਂਟ ਦੇ ਵਿੱਚ 3 ਕੌਮਾਂ ਨੂੰ ਸੱਦਾ ਦਿੱਤਾ ਕਿ ਕਿਵੇਂ ਕਰਨਾ। ਔਰ ਉਹਦੇ 'ਚ ਉਹਨਾਂ ਨੇ ਫਿਰ ਇਹ ਕਿਹਾ ਵੀ ਸਿੱਖਾਂ ਨੇ ਇਹ ਸਮਝਦੇ ਆ ਕਿ ਭਾਈ ਜੇ ਉਹਨਾਂ ਦਾ ਧਰਮ, ਬੋਲੀ, ਸੱਭਿਆਚਾਰ, ਉਹਨਾਂ ਦੀ ਤਹਿਜ਼ੀਬ ਮਹਿਫੂਜ਼ ਇੱਕ ਪਲੂਰਲ ਡੈਮੋਕ੍ਰੈਟਿਕ ਸੁਸਾਇਟੀ 'ਚ ਹੋਏਗੀ ਔਰ ਅਸ਼ੋਰੈਂਸਿਸ ਦੇ ਉੱਤੇ ਇੰਡੀਅਨ ਲੀਡਰਸ ਦੇ, ਤੇ ਉਹਨਾਂ ਨੇ ਆਪਣੀ ਅੱਡ ਮੁਲਕ ਲੈਣ ਦੀ ਥਾਂ ਆਪਣੀ ਕਿਸਮਤ ਜਿਹੜੀ ਹੈ ਉਹ ਭਾਰਤ ਦੇ ਨਾਲ ਜੋੜ ਦਿੱਤੀ। ਔਰ 47 ਦੇ ਵਿੱਚ ਵੰਡ ਹੋਈ, 2 ਲੱਖ ਤੋਂ 2 ਮਿਲੀਅਨ ਤੱਕ 20 ਲੱਖ ਤੱਕ ਲੋਕ ਦੋਵੇਂ ਪਾਸੇ ਉਸ ਸਿਵਲ ਵਾਰ ਦੇ ਵਿੱਚ ਮਾਰੇ ਗਏ ਔਰ ਲਗਭਗ 2 ਕਰੋੜ ਜਿਹੜੇ ਨੇ ਉਹ ਬੇਘਰ ਹੋਏ। ਇਹਨਾਂ ਨੇ ਕਿਹਾ ਵੀ ਅਸੀਂ ਵੀ ਉਹਨਾਂ ਪਰਿਵਾਰਾਂ 'ਚੋਂ ਹੈ
ਜਿਹੜੇ ਬੇਘਰ ਹੋਏ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਕਾਊਂਟਲੈਸ ਸਿੱਖਸ ਅਬੈਂਡਨਡ देयर ਹੋਮਸ ਐਂਡ ਮਾਈਗ੍ਰੇਟਡ ਈਸਟ ਇਨਕਲੂਡਿੰਗ ਮੈਂਬਰਸ ਆਫ ਆਵਰ ਫੈਮਲੀਜ਼, ਵੀ ਸਾਡੇ ਪਰਿਵਾਰ ਵੀ ਉਸ ਸਾਰੇ ਦਾ ਹੋਇਆ। ਔਰ ਈਵਨ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਔਰ ਸਾਡਾ ਵਿਰਸਾ ਅੱਜ ਜਿਹੜਾ ਵੱਡਾ ਉਹ ਪਾਕਿਸਤਾਨ ਦੇ ਵਿੱਚ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਇੱਧਰ ਆ ਕੇ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹਨੇ ਆਪਣੇ ਦੁਆਲੇ ਆਪਣਾ ਉਸ ਮੁਲਕ ਦੀ ਤਾਮੀਰ ਹਿੰਦੂਤਵਾ ਦੇ ਥੱਲੇ ਜਿਹੜੀ ਆ ਉਹ ਕਰਨੀ ਸ਼ੁਰੂ ਕੀਤੀ। ਔਰ ਉਹਨਾਂ ਨੂੰ ਇਹ ਲੱਗਾ ਇੰਡੀਅਨ ਲੀਡਰਸ਼ਿਪ ਨੂੰ ਕਿ ਵੀ ਇਹ ਜਿਹੜੇ ਸਿੱਖਸ ਨੇ, ਸਿੱਖਾਂ ਵੱਲ ਉਹਨਾਂ ਨੇ ਸ਼ੱਕ ਦੀ ਨਿਗਾਹ ਨਾਲ ਦੇਖਿਆ, ਕਿਉਂਕਿ ਸਿੱਖਾਂ ਨੇ ਲੀਡਿੰਗ ਰੋਲ ਅਦਾ ਕੀਤਾ ਸੀ ਗੁਲਾਮੀ ਦੇ ਸੰਗਲ ਕੱਟਣ ਲਈ ਵੀ। ਔਰ ਸਿੱਖਾਂ ਦੇ ਕੋਲ ਯਾਦਾਸ਼ ਵੀ ਸੀ, ਸਾਈਕੋ ਹਿਸਟਰੀ ਵੀ। 100 ਸਾਲ ਪਹਿਲਾਂ ਅਸੀਂ ਰਾਜ ਕੀਤਾ, ਸਾਡਾ ਆਪਣਾ ਐਮਪਾਇਰ ਸੀ। ਸੋ ਉਹਨਾਂ ਨੇ ਸਿੱਖਾਂ ਨੂੰ ਦਿਸ ਲੈਡ ਇੰਡੀਅਨ ਲੀਡਰਸ਼ਿਪ ਟੂ ਡਿਨਾਈ ਪੰਜਾਬ ਐਂਡ ਇਟਸ ਸਿੱਖਸ consequential rights that were afforded to other states including official language। ਫਿਰ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਦੀ ਰਿਸ ਦਿੱਤੀ ਕਿ ਉਹਨਾਂ ਨੇ ਦੇਖਿਆ ਵੀ ਸਿੱਖਾਂ ਤੋਂ ਵੀ ਖਤਰਾ ਹੈ। ਉਹਨਾਂ ਨੇ ਪੰਜਾਬੀ ਜ਼ਬਾਨ 'ਤੇ ਆਧਾਰਿਤ ਸੂਬਾ ਮੰਨਣ ਤੋਂ ਨਾ ਕਰ ਦਿੱਤੀ, ਜੇ ਬਣਾਇਆ ਰਾਜਧਾਨੀ ਬਾਹਰ ਕੱਢ ਲਈ, ਸਿੱਖਾਂ ਨੂੰ ਪੋਲੀਟੀਕਲੀ ਵੀਕ ਕਰਨਾ ਸ਼ੁਰੂ ਕਰਤਾ ਹੈ। ਉਹਨਾਂ ਦੀ ਟੈਰੀਟਰੀ ਹਿਮਾਚਲ ਔਰ ਹਰਿਆਣੇ ਨੂੰ ਦੇ ਦਿੱਤੀ। ਔਰ ਇਸ ਤੋਂ ਵੀ ਅਬਵ ਜਾਂਦੇ ਆ ਰਾਈਪੇਰੀਅਨ ਲਾਅ ਜਿਹੜਾ ਇੰਟਰਨੈਸ਼ਨਲ ਕਾਨੂੰਨ ਹੈ ਉਸ ਦੀ ਉਲੰਘਣਾ ਕਰਦੇ ਆ। ਜਿਹੜੇ ਪੰਜਾਬ ਦੀਆਂ ਨਦੀਆਂ ਨੇ, ਦਰਿਆ ਨੇ, ਉਹਨਾਂ ਦਾ ਪਾਣੀ ਜਿਹੜਾ ਉਹ ਵੀ ਗੈਰ ਰਾਈਪੇਰੀਅਨ ਸਟੇਟਾਂ ਨੂੰ ਜਿਹੜਾ ਦੇਣਾ ਸ਼ੁਰੂ ਕਰ ਦਿੱਤਾ। ਔਰ ਇਹ ਜਿਹੜਾ ਸੀ ਵੀ ਫਿਰ ਸਿੱਖ ਖਲੋਤੇ, ਉਹਨਾਂ ਨੇ ਪੀਸਫੁਲ ਅੰਦਾਜ਼ ਦੇ ਵਿੱਚ ਜਿਹੜਾ ਆਪਣੇ ਹੱਕਾਂ ਲਈ 1978 ਤੋਂ ਸਟਰਗਲ ਸ਼ੁਰੂ ਕੀਤੀ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਜ਼ਿਕਰ ਹੈ ਜਿਹਦੇ 'ਚ ਉਹਨਾਂ ਨੇ ਡਿਮਾਂਡਸ ਕੀਤੀਆਂ ਕਿ ਭਾਈ ਜਿਹੜੀਆਂ ਖੁਦ ਮੁਖਤਾਰੀ ਸੂਬਿਆਂ ਦੀ ਹੋਏ। ਫਿਰ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੀ ਗੱਲ ਕੀਤੀ ਕਿ charismatic Sikh leader from a religious seminary emerged during this period, Jarnail Singh Pindrawale, whose ascent caught the eye of the Indian government। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਉਹ ਰੜਕਣ ਲੱਗ ਗਿਆ ਭਾਰਤੀ ਗੌਰਮੈਂਟ ਨੂੰ। ਉਹਨਾਂ ਨੇ ਇਹ ਦੇਖਿਆ ਵੀ ਇਹ ਤਾਂ ਜ਼ੁਲਮ ਦੇ ਖਿਲਾਫ ਖਲੋ ਰਹੇ ਨੇ। ਉਹਨਾਂ ਨੇ ਸਿੱਖਾਂ ਨੂੰ ਐਂਟੀ ਨੈਸ਼ਨਲ ਔਰ ਭਾਰਤ ਦੀ ਅਖੰਡਤਾ ਨੂੰ ਖਤਰਾ ਦੱਸਿਆ। ਔਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਭਿੰਡਰਾਂਵਾਲੇ was killed in the assault along with thousands of other Sikh pilgrims who were worshipping there। ਕਿ ਜਿਹੜੇ ਉੱਥੇ ਇਬਾਦਤ ਕਰ ਰਹੇ ਸੀ ਉਹਨਾਂ ਨੂੰ ਵੀ ਹਜ਼ਾਰਾਂ ਸਿੱਖਾਂ ਨੂੰ ਮਾਰਿਆ। ਔਰ ਇਸ ਚੋਂ ਫਿਰ ਇਹ ਮੂਵਮੈਂਟ ਗਲੋਬਲ ਸਿੱਖ ਕਮਿਟੀ ਵਾਜ਼ ਫਿਊਰੀਅਸ ਅਬਾਊਟ ਦਾ ਗਵਰਨਮੈਂਟਸ ਅਟੈਕ ਐਂਡ ਡਿਮਾਂਡਡ ਜਸਟਿਸ। ਉਹਨਾਂ ਨੇ ਕਿਹਾ ਕਿ ਭਾਈ ਇਸ ਚੋਂ ਖਾਲਿਸਤਾਨ ਦੀ ਮੰਗ ਜਿਹੜੀ ਹੈ ਬਿਲਕੁਲ ਫਰੰਟ ਪੇਜ 'ਤੇ ਆਈ। ਔਰ ਕਿਉਂਕਿ ਉਹਨਾਂ ਨੇ ਕੋਟ ਕੀਤਾ ਕਿ ਪਿੰਡਾਂ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਨਾ ਸਪੋਰਟ ਕਰਦੇ ਹਾਂ ਖਾਲਿਸਤਾਨ ਨੂੰ, ਨਾ ਹੀ ਅਸੀਂ ਰਿਜੈਕਟ ਕਰਦੇ ਹਾਂ, ਬਟ ਦੈਟ ਇਫ ਦਾ ਇੰਡੀਅਨ ਗਵਰਨਮੈਂਟ ਐਵਰ ਇਨਵੇਡਡ ਗੋਲਡਨ ਟੈਂਪਲ ਕੰਪਲੈਕਸ ਦਾ ਫਾਊਂਡੇਸ਼ਨ ਫਾਰ ਐਨ ਇੰਡੀਪੈਂਡੈਂਟ ਸਿੱਖ ਹੋਮਲੈਂਡ ਵੁੱਡ ਬੀ ਲੇਡ। ਕਿ ਜੇ ਹਮਲਾ ਕੀਤਾ ਦਰਬਾਰ ਸਾਹਿਬ ਦੀ ਹਦੂਦ 'ਚ ਆਈ ਫੌਜ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਫਿਰ ਉਹਨਾਂ ਨੇ 31 ਅਕਤੂਬਰ ਦਾ ਜ਼ਿਕਰ ਕੀਤਾ ਹੈ ਕਿ ਇੰਦਰਾ ਗਾਂਧੀ ਨੂੰ ਬੇਅੰਤ ਸਿੰਘ ਸਤਵੰਤ ਸਿੰਘ ਹੋਰਾਂ ਨੇ ਜਿਹੜਾ ਹੈ ਉਹ ਸਜ਼ਾ ਦਿੱਤੀ ਜੂਨ 84 ਦਾ ਜੋ ਉਹਨੇ ਘੱਲੂਘਾਰਾ ਵਰਤਾਇਆ ਸੀ। ਔਰ ਸੰਤਾਂ ਦੀ ਭਵਿੱਖਬਾਣੀ ਸੱਚੀ ਸਾਬ ਪਿੰਡਾਂ ਵਾਲੇ ਪ੍ਰੈਡਿਕਸ਼ਨ ਕੇਮ ਟਰੂ ਕਿ 1984 'ਚ ਜਿਹੜੀ ਫਿਰ ਸਿੱਖਾਂ ਦੇ ਖਿਲਾਫ ਦਿੱਲੀ ਔਰ ਉੱਤਰੀ ਭਾਰਤ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਵਾਇਲੈਂਸ ਹਕੂਮਤ ਨੇ ਕੀਤੀ, ਹਜ਼ਾਰਾਂ ਸਿੱਖ ਮਾਰੇ ਬੜੇ ਬਰੂਟਲੀ। ਉਹਨੇ ਸਿੱਖਾਂ ਨੂੰ ਇਸ ਗੱਲ ਵੱਲ ਅੱਗੇ ਤੋਰ ਦਿੱਤਾ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚੋਇਸ ਨਹੀਂ ਹੈ। ਫਿਰ 1980 ਤੋਂ 1990 ਤੱਕ ਪੰਜਾਬ ਦੇ ਵਿੱਚ ਪੂਰੀ ਸਿੱਖ ਪਾਪੂਲੇਸ਼ਨ ਨੂੰ ਮੁਕਾਉਣ ਦੀ ਇਹਨਾਂ ਦੀ ਨੀਤੀ ਨੂੰ ਫਿਰ ਸਿੱਖ ਨੌਜਵਾਨਾਂ ਨੇ ਵੀ ਹਥਿਆਰਬੰਦ ਸੰਘਰਸ਼ ਦੇ ਰਾਹੀਂ ਚੈਲੰਜ ਕੀਤਾ। ਔਰ ਇਹ ਨਿਸ਼ਾਨਾ ਸਪਸ਼ਟ ਖਾਲਿਸਤਾਨ ਬਣਿਆ। ਦਾ ਪੀਰੀਅਡ ਆਫ ਇਨਸਰਜੈਂਸੀ ਇਜ਼ ਆਫਨ ਵਟ ਵੈਸਟਰਨਸ ਮੀਨ ਵੈਨ ਦੇ ਆਰ ਰੈਫਰਿੰਗ ਟੂ ਖਾਲਿਸਤਾਨ ਮੂਵਮੈਂਟ। ਕਿ ਬਹੁਤ ਸਾਰਿਆਂ ਨੂੰ ਜਿਹੜੇ ਵੈਸਟਰਨ ਨੇ ਉਹ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਨੇ 80ਵੇਂ ਤੋਂ ਹੀ ਉਹ ਚੁੱਕਦੇ ਨੇ ਕਿ ਜੀ ਇਹ ਉੱਥੇ ਆਰਮਡ ਇਨਸਰਜੈਂਸੀ ਹੋਈ ਔਰ ਵਾਇਲੈਂਸ ਹੋਈ, ਪਰ ਰੂਟਸ ਤਾਂ ਉੱਥੋਂ ਲਾਈ ਕਰਦੀਆਂ ਨੇ ਜਿੱਥੋਂ ਸਾਡਾ ਪਾਰਟ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇੰਡੀਅਨ ਗਵਰਨਮੈਂਟ ਨੇ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਹਕੀਕਤ ਇਹ ਹੈ ਕਿ ਖੁਦ ਇੰਡੀਆ ਨੇ ਹਜ਼ਾਰਾਂ ਸਿੱਖ ਨੌਜਵਾਨ ਐਕਸਟਰਾ ਜੁਡੀਸ਼ੀਅਲ ਕਿਲਿੰਗ 'ਚ ਮਾਰੇ। ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਇਹ ਰਿਕਾਰਡ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ ਦੁਨੀਆ ਨੂੰ ਕਿ ਕਿਵੇਂ ਹਜ਼ਾਰਾਂ ਜਿਹੜੇ ਨੇ ਉਹ ਅਨਆਇਡੈਂਟੀਫਾਈਡ ਬਾਡੀਜ਼ ਕਹਿ ਕੇ ਮੁਕਾਏ ਗਏ। ਉਸੇ ਹੀ ਜਸਵੰਤ ਸਿੰਘ ਖਾਲੜਾ ਦਾ ਵੀ ਜਿਹੜਾ ਐਂਡ ਕਰ ਦਿੱਤਾ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਨ 2017
new evidence demonstrated more than 8,000 additional extrajudicial killings, bringing total estimates to 25,000 ਉਸ ਪੀਰੀਅਡ ਦੀ ਗੱਲ ਖਾਲੜਾ ਸਾਹਿਬ ਦੇ। ਅੱਛਾ, ਉਹਨਾਂ ਕਿਹਾ ਭਾਵੇਂ 1990 'ਚ ਇਹ ਕਨਫਲਿਕਟ ਜਿਹੜਾ ਹੈ ਇਹ ਘਟ ਗਿਆ ਆਰਮਡ, ਲੇਕਿਨ ਹਿਊਮਨ ਰਾਈਟਸ ਵਾਇਲੇਸ਼ਨਸ ਜਾਰੀ ਨੇ। ਔਰ ਇਸ ਸਾਰੇ 'ਚ ਉਹਨਾਂ ਨੇ ਫਿਰ ਜਿਹੜਾ ਹੈ ਫਰੀਡਮ ਜਿਹੜਾ ਫਾਰਮਰ ਮੂਵਮੈਂਟ ਦੀ ਵੀ ਗੱਲ ਕੀਤੀ ਕਿ 2022 'ਚ ਜਦੋਂ ਫਾਰਮਰਸ ਦੇ ਉੱਤੇ ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਸਿੱਖ ਫਾਰਮਰਸ ਦੇ ਕੀਤਾ, ਉਦੋਂ ਵੀ ਉਹਨਾਂ ਨੇ ਇੰਡੀਅਨ ਗੌਰਮੈਂਟ ਨੇ ਐਂਟੀ ਨੈਸ਼ਨਲ ਕਹਿ ਕੇ ਜਿਹੜਾ ਹੈ ਉਸ ਮੂਵਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਸਿੱਖ ਲੀਡਰ ਅਮਰਤਪਾਲ ਸਿੰਘ ਅਗੇਨ ਜਿਹੜੇ ਨੇ ਉਹ ਅਮਰਜ ਹੋਏ, ਉਹਨਾਂ ਨੂੰ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਦੱਸ ਕੇ ਜਿਹੜਾ ਹੈ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਇਹ ਉਹਨਾਂ ਨੇ ਕਿਹਾ ਵੀ ਸਿੱਖਸ ਹੈਵ ਬਿਕਮ ਡੀਸੈਂਸਿਟਾਈਜ਼ਡ ਟੂ ਥੀਸ ਸਪੂਰੀਅਸ ਐਕੂਜ਼ੇਸ਼ਨਸ, ਵੈਲ ਅਕਸਟਮਡ ਟੂ ਦ ਸਿਨਿਕਲ ਨੈਸ਼ਨਲਿਸਟ ਪਲੇਬੁੱਕ, ਡਿਮੋਨਾਈਜ਼ ਮਾਈਨੋਰਿਟੀਜ਼ ਟੂ ਗੈਲਵਨਾਈਜ਼ ਦਾ ਹਿੰਦੂ ਮੇ। ਉਹਨਾਂ ਨੇ ਕਿਹਾ ਵੀ ਇਹ ਇੰਡੀਅਨ ਗੌਰਮੈਂਟ ਕੀ ਕਹਿੰਦੇ, ਸਿੱਖ ਹੁਣ ਡੀਸੈਂਸਿਟਾਈਜ਼ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਕਰਕੇ ਮੈਜੋਰਿਟੀ ਹਿੰਦੂਆਂ ਦੀਆਂ ਵੋਟਾਂ ਲਓ, ਇਹੀ ਨਿਸ਼ਾਨ ਹੈ। that this strategy is being deployed in the midst of an election year is no coincidence. Modi and his BJP regime have used this program diligently for 2 decades. ਕਿ ਹੁਣ ਵੀ ਇਹ ਜਿਹੜਾ ਸਿੱਖਾਂ ਦਾ ਇਸ਼ੂ ਜਿਸ ਲੈਵਲ ਤੇ ਇਹਨਾਂ ਨੇ ਮਾਰ ਮਰਾਈਆ ਸ਼ੁਰੂ ਕੀਤਾ ਕਿਉਂਕਿ ਚੋਣਾਂ ਸਾਹਮਣੇ ਨੇ, ਔਰ ਇਹੀ ਕੰਮ ਇਹ 2 ਦਹਾਕਿਆਂ ਤੋਂ ਜਿਹੜਾ ਕਰ ਰਹੇ ਨੇ। ਜਦੋਂ ਤੋਂ 2002 'ਚ ਮੋਦੀ ਨੇ ਹਜ਼ਾਰਾਂ ਮੁਸਲਮਾਨ ਮਾਰ ਕੇ ਪਾਵਰ ਲਈ, ਔਰ ਅਖੀਰਲਾ ਪੈਰਾਗ੍ਰਾਫ ਹੈ, ਐਂਡ ਯੈਟ the Indian government's alleged attempts to kill foreign nationals on foreign soil indicate a shifting approach. ਕਿ ਜਿਹੜੇ ਬਾਹਰਲੇ ਮੁਲਕਾਂ ਦੇ ਸ਼ਹਿਰੀ ਸਿੱਖ ਨੇ ਉਹਨਾਂ ਦੀ ਜ਼ਮੀਨ ਦੇ ਉੱਤੇ ਆ ਕੇ ਉਹਨਾਂ ਨੂੰ ਮਾਰਨਾ, ਇਹ ਦੱਸ ਰਿਹਾ ਹੈ ਵੀ ਮੋਦੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ। ਮੋਦੀਜ਼ ਇੰਡੀਆ is now willing to engage transnational repression and murder of his critics, joining the ranks of China, Russia and Saudi Arabia with these practices. ਕਿ ਵੀ ਜੋ ਕੁਛ ਚਾਈਨਾ, ਰਸ਼ੀਆ ਔਰ ਸਾਊਦੀ ਅਰੇਬੀਆ ਇਸ ਲਈ ਕਿ ਜਰਨਲਿਸਟ ਅਮਰੀਕਾ ਦਾ ਖੁਸ਼ੋਗੀ ਉਹਦਾ ਮਰਡਰ ਉਹਨਾਂ ਨੇ ਜਿਹੜਾ ਹੈ ਉਹ ਟਰਕੀ ਦੀ ਸਾਊਦੀ ਅਰੇਬੀਆ ਐਮਬੈਸੀ ਦੇ ਵਿੱਚ ਕੀਤਾ। ਉਹਨਾਂ ਨੇ ਕਿਹਾ ਵੀ ਭਾਰਤ ਵੀ ਹੁਣ ਉਹਨਾਂ ਰੈਂਕਸ 'ਚ ਆ ਗਿਆ। ਐਜ਼ ਇੰਡੀਆ ਕੰਟੀਨਿਊਡਸ ਇਟਸ ਸਲਾਈਡ ਫਰੋਮ ਡੈਮੋਕ੍ਰੇਸੀ ਟੂ ਅਥੋਰੀਟੇਰੀਅਨਿਜ਼ਮ, Sikhs in India and around the world have been reminded that this devolution is not just Modi's India. ਕਿ ਇੰਡੀਆ ਤਾਂ ਹੁਣ ਡੈਮੋਕ੍ਰੇਸੀ ਤੋਂ ਅਥੋਰੀਟੇਰੀਅਨ ਉਸ ਵੱਲ ਜਾ ਰਿਹਾ, ਔਰ ਸਿੱਖ ਜਿਹੜੇ ਨੇ ਭਾਰਤ ਦੇ ਵੀ ਔਰ ਦੁਨੀਆ ਭਰ ਦੇ ਵਿੱਚ ਇਹ ਦੇਖਦੇ ਨੇ ਕਿ ਇਹ ਹੁਣ ਅਸੀਂ ਇਸਦਾ ਹਿੱਸਾ ਨਹੀਂ ਬਣ ਸਕਦੇ। It is India as they have always experienced it. The latest assassination attempt in New York City and murder of Hardeep Singh Nijjar on Canadian soil falls into a long history of abuses, underscoring why Sikhs do not feel secure and vindicating their long-held belief that India poses the greatest threat to its own national security. So ਇਹ ਬੜਾ ਜ਼ਬਰਦਸਤ ਰਾਈਟ ਅਪ, ਔਰ ਮੈਂ ਸਮਝਦਾ ਵੀ ਟਾਈਮ ਮੈਗਜ਼ੀਨ ਨੇ ਛਾਪਣ ਤੋਂ ਪਹਿਲਾਂ ਇਹਦੇ ਕਈ ਰਿਵਿਊ ਕੀਤੇ ਹੋਣਗੇ, ਔਰ ਇਹ ਇੱਕ ਲਫ਼ਜ਼ ਮੈਨੂੰ, ਮੈਂ ਜਦੋਂ ਇਹ ਪੜ੍ਹ ਵੀ ਰਿਹਾ ਸੀ ਮੈਨੂੰ ਇਹ ਲੱਗਦਾ ਸੀ ਕਿ ਜਿਵੇਂ ਮੇਰੀ ਸਪੀਚ ਜਿਹੜੀ ਉਹਦਾ ਇੱਕ ਨੁਕਤਾ ਹੁੰਦਾ ਹੈ, ਜਿਵੇਂ ਉਵੇਂ ਹੀ ਇਹ ਇਸ ਲੈਵਲ ਦੇ ਉੱਤੇ ਇਸ ਲੈਵਲ ਦੇ ਸਕਾਲਰ ਬੱਚਿਆਂ ਨੇ ਇਸ ਕੇਸ ਨੂੰ ਸਮਝਿਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।